ਸਾਡੇ ਭਾਈਚਾਰੇ ਦੇ ਬਹੁਤ ਸਾਰੇ ਲੋਕ ਭਾਰਤੀ ਮੀਡੀਆ ਦੇ ਅਸਰ ਹੇਠ ਘਟਨਾਵਾਂ ਨੂੰ ਉਵੇਂ ਦੇਖਣ ਦੇ ਆਦੀ ਹੁੰਦੇ ਜਾ ਰਹੇ ਆ ਜਿਵੇਂ ਇੰਡੀਅਨ ਸਿਸਟਮ ਦਿਖਾਉਂਦਾ ਉਹਨਾਂ ਵੀ ਸਿੱਖ ਬਹੁਤ ਮਾੜੇ, ਸਿੱਖ ਬਹੁਤ ਭੈੜੇ ਆ। ਇਹਨਾਂ ਨੇ ਇਹੀ ਨਹੀਂ ਟਿਕੇ ਜੀ, ਨਹੀਂ ਤਾਂ ਦਰਬਾਰ ਸਾਹਿਬ ਤੇ ਹਮਲਾ ਕਾਹਨੂੰ ਹੋਣਾ ਸੀ। ਮਤਲਬ ਕਿ ਨਾਲੇ ਤਾਂ ਸਿੱਖਾਂ ਨੂੰ ਕੁੱਟਿਆ, ਲੁੱਟਿਆ, ਮਾਰਿਆ, ਜਲੀਲ ਕੀਤਾ, ਨਾਲੇ ਸਿੱਖ ਹੀ ਦੋਸ਼ੀ। ਕਿਤਾਬਾਂ ਰਾਹੀਂ ਇਹ ਦੱਸਿਆ ਜਾ ਰਿਹਾ ਕਿ ਇਹ ਸਾਰਾ ਜਿਹੜਾ ਬੀਤੇ ਦੌਰ ਵਿੱਚ ਹੋਇਆ, ਇਹ ਤਾਂ ਜਿਹੜੇ ਬੰਦੇ ਇਸ ਗੱਲ ਨੂੰ ਲੈ ਕੇ ਤੁਰੇ ਹੋਏ ਸੀ ਉਹ ਤਾਂ ਜੀ ਕਾਂਗਰਸ ਦੇ ਏਜੰਟ ਸੀ, ਉਹ ਤਾਂ ਏਜੰਸੀਆਂ ਦੇ ਬੰਦੇ ਸੀ। ਉਹਨਾਂ ਨੇ ਤਾਂ ਜੀ ਪੰਜਾਬ ਨੂੰ 50 ਸਾਲ ਪਿੱਛੇ ਕਰਤਾ। ਬੜਾ ਵਿਕਾਸ ਆ ਜਿਹੜਾ ਹੁਣ ਨੂੰ ਹੋ ਜਾਣਾ ਸੀ। ਤੇ ਹੁਣ ਸਾਡੀ ਕੌਮ ਨੂੰ ਮਨੋਵਿਗਿਆਨਕ ਤੌਰ ਤੇ ਕੁਝ ਬੰਦੇ ਲੱਗੇ ਹੋਏ ਨੇ ਕਿ ਆਪਣੇ ਤਾਂ ਬੜੀ ਮਾੜੀ ਹੋ ਗਈ, ਫਲਾਨਾ ਫੈਸਲਾ ਗਲਤ ਸੀ, ਫਲਾਨਾ ਬੰਦਾ ਬੜਾ ਮਾੜਾ ਸੀ, ਫਲਾਨੇ ਨੇ ਐ ਨਹੀਂ ਕੀਤਾ। ਜਾਣੀ ਕਿ ਡਰਾਈ ਰੱਖਣਾ, ਜਾਣੀ ਕਿ ਮਾਨਸਿਕ ਤੌਰ ਤੇ ਕੌਮ ਨੂੰ ਉਲਝਾਈ ਰੱਖਣਾ, ਇਹ ਜਿਹੜੀ ਬਿਰਤੀ ਆ ਇਹ ਸਿੱਖ ਸਿੰਘ ਬਿਰਤੀ ਨਹੀਂ ਹੈ। ਇਸ ਤਰੀਕੇ ਦਾ ਜਿਹੜਾ ਨਾਬਾਚਕਤਾ ਵਾਲਾ ਦੌਰ ਚੱਲ ਰਿਹਾ, ਇਹਦੇ ਵਿੱਚ ਬਹੁਤ ਸਾਰੇ ਬੰਦੇ ਆਪਦੇ ਆਪ ਨੂੰ ਪੰਥਕ ਅਤੇ ਖਾਲਿਸਤਾਨੀ ਕਹਾਉਂਦੇ ਆ ਤੇ ਨਾਲੇ ਉਹ ਗੱਲਾਂ ਉਹ ਕਰਦੇ ਆ ਜਿਹਦੇ ਨਾਲ ਸਿੱਖਾਂ ਦੀ ਨਵੀਂ ਪਨੀਰੀ ਦੇ ਅੰਦਰ ਕੌਮ ਲਈ ਜੂਝਣ ਦਾ, ਲੜਨ ਮਰਨ ਦਾ ਜਜ਼ਬਾ ਜਿਹੜਾ ਉਹਦੀ ਥਾਂ ਉਲਟ ਵਰਤਾਂਤ, ਉਲਟ ਮਾਹੌਲ ਜਿਹੜਾ ਹੈ ਉਹ ਭਾਰੂ ਹੋਈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਿਨਾਂ ਦੇ ਵਿੱਚ ਭਾਰਤ ਦੇ ਅੱਡ-ਅੱਡ ਖਿੱਤਿਆਂ ਦੇ ਵਿੱਚ ਹਿੰਦੂ ਭਾਈਚਾਰੇ ਤੇ ਮੁਸਲਮਾਨ ਭਾਈਚਾਰੇ ਨੂੰ ਉਕਸਾਇਆ ਜਾ ਰਿਹਾ, ਇਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਵੀ ਦੰਗੇ ਵਗੈਰਾ ਹੋ ਜਾਣ। ਇਉਂ ਲੱਗਦਾ ਜਿਵੇਂ ਹਿੰਦੂ ਕੱਟੜਵਾਦ ਨੂੰ ਹੁਲਾਰਾ ਦੇਣ ਵਾਲੀਆਂ ਜਿਹੜੀਆਂ ਭਗਵੇਂ ਬ੍ਰਿਗੇਡ ਨਾਲ ਸੰਬੰਧਿਤ ਧਿਰਾਂ ਨੇ, ਉਹਨਾਂ ਨੇ ਮਿਥਿਆ ਹੋਇਆ ਕਿ ਮੋਦੀ ਦੇ ਇਸ ਰਾਜ ਦੇ ਵਿੱਚ ਇੱਕ ਵਾਰ ਭਾਰਤ ਦੇ ਵਿੱਚ ਘੱਟ ਗਿਣਤੀਆਂ ਦਾ ਕੋਈ ਵੱਡਾ ਕਤਲੇਆਮ ਜਿਹੜਾ ਹੈਗਾ ਉਹ ਕਰਨਾ। ਵੈਸੇ ਤਾਂ ਕਿਆਸ ਅਰਾਈਆਂ ਰਾਸ਼ਟਰਪਤੀ ਦੇ ਹਿਸਾਬ ਨਾਲ ਲਾਈਆਂ ਜਾਂਦੀਆਂ ਹੁੰਦੀਆਂ ਨੇ ਕਿ ਜਿਹੜੀ ਕੌਮ ਦਾ ਰਾਸ਼ਟਰਪਤੀ ਹੋਵੇ ਉਸ ਕੌਮ ਦਾ ਕਤਲੇਆਮ ਕੀਤਾ ਜਾਂਦਾ। ਜਿਵੇਂ 1984 ਵਿੱਚ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸੀ ਤੇ ਸਿੱਖਾਂ ਦਾ ਘਾਣ ਹੋਇਆ। ਜਦੋਂ ਗੁਜਰਾਤ ਵਿੱਚ ਮੋਦੀ ਦੀ ਸਰਕਾਰ ਸੀ ਤੇ ਮੁਸਲਮਾਨਾਂ ਦੇ ਵਿੱਚੋਂ ਰਾਸ਼ਟਰਪਤੀ ਬਣਾਇਆ ਹੋਇਆ ਸੀ, ਉਦੋਂ ਮੁਸਲਮਾਨਾਂ ਦਾ ਕਤਲੇਆਮ ਹੋਇਆ। ਹੁਣ ਲੋਕਾਂ ਨੂੰ ਲੱਗਦਾ ਹੈ ਤੇ ਅਜੇ ਵੀ ਕੋਈ ਪਤਾ ਨਹੀਂ ਗੱਲ ਵੀ ਜਿਹੜੇ ਕਬਾਇਲੀ ਜਾਂ OBC ਲੋਕ ਨੇ ਉਹਨਾਂ ਦਾ ਘਾਣ ਜਿਹੜਾ ਹੈ, ਕਿਉਂਕਿ ਜਿਹੜੀ ਰਾਸ਼ਟਰਪਤੀ ਆ ਉਹਦੇ ਹਿਸਾਬ ਨਾਲ ਲੋਕਾਂ ਨੇ ਦੇਖਣਾ ਕਰਨਾ ਹੁੰਦਾ। ਇਸ ਮਾਹੌਲ ਦੇ ਵਿੱਚ ਜਦੋਂ ਕਿ ਸਾਰੇ ਭਾਰਤ ਦੇ ਵਿੱਚ ਹਾਲਾਤ ਜਿਹੜੇ ਆ ਬੇਹੱਦ ਤਣਾਅ ਵਾਲੇ, ਚਿੰਤਾ ਵਾਲੇ ਹੋਣ ਤੇ ਹਰ ਵੇਲੇ ਘਰੋਂ ਬਾਹਰ ਨਿਕਲਣ ਵਾਲਾ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਮੁਸਲਮਾਨ ਹੈ ਤੇ ਚਾਹੇ ਕਿਸੇ ਹੋਰ ਕੌਮ ਦਾ, ਹਰੇਕ ਜਿਹੜਾ ਆਮ ਬੰਦਾ ਹੁੰਦਾ ਉਹ ਡਰਿਆ ਤਾਂ ਰਹਿੰਦਾ ਹੀ ਆ। ਕਿਉਂਕਿ ਜਿਹੜੇ ਜਨੂਨੀ, ਜਿਹੜੇ ਫੰਡਾਮੈਂਟਲ ਵਾਲੇ ਜਿਹੜੇ ਲੋਕ ਨੇ, ਜਿਹੜੇ ਬਹੁਤ ਜ਼ਿਆਦਾ ਇਸ ਤਰੀਕੇ ਨਾਲ ਦਿਮਾਗੀ ਤੌਰ ਤੇ ਜਨੂਨ ਨਾਲ ਭਰੇ ਹੋਏ ਨੇ ਕਿ ਆਪਾਂ ਘਾਣ ਕਰਨਾ, ਉਹਨਾਂ ਦੀ ਥੋੜੀ ਜਿਹੀ ਇੱਕ ਗਿਣਤੀ ਹੋ ਸਕਦੀ ਆ ਹੋਵੇ, ਪਰ ਆਮ ਜਿਹੜਾ ਬੰਦਾ ਉਹ ਤਾਂ ਬਹੁਤ ਜ਼ਿਆਦਾ ਚਿੰਤਾ 'ਚ ਰਹਿੰਦਾ। ਤੇ ਇਹ ਗੱਲਾਂ ਜਿਹੜੀਆਂ ਅੱਜ ਕਈ ਭਰਾਵਾਂ ਨੂੰ ਲੱਗ ਸਕਦੀਆਂ ਨੇ ਵੀ ਖਨੀ ਐਵੇਂ ਹੀ ਲੱਗੇ ਰਹਿੰਦੇ ਆ, ਪਰ ਸਾਡੀ ਕੌਮ ਨਾਲ ਜਦੋਂ ਇਹ ਸਾਰਾ ਕੁਛ ਵਾਪਰਿਆ ਉਦੋਂ ਵੀ ਇਹੀ ਕੁਝ ਚੱਲਦਾ ਸੀ ਤੇ ਬਹੁਤ ਸਾਰਾ ਕੁਝ ਸਿੱਖਾਂ ਨੂੰ ਉਸ ਮੌਕੇ ਕਰਨ ਲਈ ਮਜਬੂਰ ਹੋਣਾ ਪਿਆ। ਸਿੱਖਾਂ ਨੂੰ ਜਿਹੜਾ ਹੱਥ ਵਿੱਚ ਹਥਿਆਰ ਲੈ ਕੇ, ਜਦੋਂ ਕਾਨੂੰਨ ਨੇ ਕੋਈ ਰਾਹ ਹੀ ਨਹੀਂ ਛੱਡਿਆ, ਜਦੋਂ ਕਾਨੂੰਨ ਅਨੁਸਾਰ ਇਨਸਾਫ ਹੋਣੋਂ ਹੀ ਹਟ ਗਿਆ, ਜਦੋਂ ਸਿੱਖਾਂ ਨੂੰ ਇਨਸਾਫ ਮਿਲਣਾ ਹੀ ਨਹੀਂ। ਜਿਵੇਂ 1978 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਨਿਰੰਕਾਰੀ ਗੁਰਬਚਨੇ ਨੂੰ ਤੇ ਉਹਦੇ ਕਾਤਲ ਸਾਥੀਆਂ ਨੂੰ ਕਰਨਾਲ ਦੀ ਅਦਾਲਤ ਵਿੱਚ ਬੜੀ ਮੌਜ ਨਾਲ ਬਰੀ ਕਰਤਾ ਤੇ ਨਾ ਕੋਈ ਗਾਹਾਂ ਅਪੀਲ ਬਾਦਲ ਸਰਕਾਰ ਨੇ ਕੀਤੀ।
ਸੋ ਜਿਸ ਮੁਲਕ ਦਾ ਸਮੁੱਚਾ ਢਾਂਚਾ ਸਿੱਖਾਂ ਨੂੰ ਜਲੀਲ ਕਰੇ ਕਿ ਤੁਹਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਿਸਾਖੀ ਵਾਲੇ ਦਿਹਾੜੇ ਤੇ ਤੁਹਾਡੇ ਹੀ ਬੰਦੇ ਮਾਰੇ ਆ ਤੇ ਆਹ ਬਰੀ ਕਰਕੇ ਲੈ ਚੱਲੇ, ਉੱਪਰੋਂ ਉਹ ਚੜਾਇਆ ਕਰਨ ਵੀ ਤੁਹਾਡੇ 6ਵੇਂ ਪਾਤਸ਼ਾਹ ਤਾਂ 52 ਰਾਜੇ ਛਡਾ ਕੇ ਲਿਆਏ ਸੀ, ਸਾਡਾ ਵੱਧ ਛਡਾ ਕੇ ਲਿਆਇਆ। ਉਹ ਫਿਰ ਸਿੱਖਾਂ ਕੋਲੇ ਹੋਰ ਕੋਈ ਅਲਟਰਨੇਟਿਵ ਬਚਿਆ ਹੀ ਨਹੀਂ ਸੀ, ਇਸ ਕਰਕੇ ਸਿੰਘਾਂ ਨੇ ਆਪਦਾ ਇਨਸਾਫ ਜਿਹੜਾ ਸੀਗਾ ਉਹ ਫਿਰ ਕਰ ਲਿਆ। ਇਵੇਂ ਲਾਲਾ ਜਗਤ ਨਾਰਾਇਣ ਸੀ, ਉਹ ਲਗਾਤਾਰ ਸਿੱਖ ਜਜ਼ਬਾਤਾਂ ਦੀ ਹੇਠੀ ਕਰਦਾ ਰਿਹਾ। ਉਹਦਾ ਵਿਰੋਧ ਸਿੱਖ ਕਰਦੇ ਰਹੇ। ਖਾਸ ਤੌਰ ਦੇ ਉੱਤੇ ਅਖਬਾਰਾਂ ਦੇ ਅਧਿਐਨ ਕਰਨ ਵਾਲੇ ਜਿਹੜੇ ਆ ਉਹ ਇਸ ਵੇਲੇ ਬੜੀ ਚੰਗੀ ਤਰ੍ਹਾਂ ਨਾਲ ਦੇਖ ਸਕਦੇ ਆ ਕਿ ਸ਼ਾਇਦ ਹੀ ਕੋਈ ਸਿੱਖ ਲੀਡਰ ਰਿਹਾ ਹੋਵੇ। ਸਿੱਖ ਲੀਡਰ ਦੀ ਤਾਂ ਗੱਲ ਵੱਖਰੀ, ਹੋਰ ਭਾਈਚਾਰੇ ਦੇ ਜਿਹੜੇ ਹੋਰਾਂ ਦੇ ਲੋਕ ਆਗੂ ਸੀ, ਉਹਨਾਂ ਨੇ ਵੀ ਇਸ ਗੱਲ ਦਾ ਬੁਰਾ ਮਨਾਇਆ ਕਿ ਲਾਲਾ ਜਗਤ ਨਾਰਾਇਣ ਐਵੇਂ ਹੀ ਤੁਖਣੀ ਦੇਈ ਜਾਂਦੇ, ਸਿੱਖਾਂ ਦੇ ਜਜ਼ਬਾਤਾਂ ਨੂੰ ਲਾਂਭੂ ਲਾ ਰਹੇ। ਇਉਂ ਗੱਲ ਲਿਖਣੀ ਵੀ ਜਿਵੇਂ ਕਿਸੇ ਸਿੱਖ ਦੀ ਸ਼ਰ੍ਹੇ ਬਾਜ਼ਾਰ ਪੱਗ ਲਾ ਕੇ ਉਹ ਮਾਰੀ। ਜਦੋਂ ਸਟੇਟ ਨੇ ਉਹਨੂੰ ਹਰ ਤਰੀਕੇ ਨਾਲ ਸ਼ਹਿ ਸਮਰਥਨ ਦਿੱਤਾ, ਆਖਰ ਲਾਲਾ ਜੀ ਦਾ ਸੌਦਾ ਲੱਗ ਗਿਆ। ਲਾਲਾ ਜੀ ਦੇ ਸੌਦੇ ਤੋਂ ਬਾਅਦ ਜਿਸ ਤਰੀਕੇ ਨਾਲ ਸੰਤ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੇ ਬਹਾਨੇ ਕਦੇ ਚੰਦੋ ਕਲਾਂ 'ਚ, ਕਦੇ ਅੰਮ੍ਰਿਤਸਰ ਖਾਲਸਾ ਕਾਲਜ ਦੇ ਵਿੱਚ, ਕਦੇ ਮਹਿਤਾ ਚੌਂਕ, ਕਦੇ ਕਿਸੇ ਹੋਰ ਥਾਂ ਤੇ ਸਿੱਖਾਂ ਦਾ ਘਾਣ ਕੀਤਾ ਗਿਆ, ਸਿੱਖਾਂ ਦੀ ਬੇਇੱਜ਼ਤੀ ਕੀਤੀ ਗਈ। ਉਹਦੇ ਨਤੀਜੇ ਵਜੋਂ ਜਦੋਂ ਸੰਤਾਂ ਦੀ ਗ੍ਰਿਫਤਾਰੀ ਹੋਈ, ਫਿਰ ਸਿੱਖਾਂ ਨੂੰ ਫੇਰ ਕੁਛ ਕਰਕੇ ਦਿਖਾਉਣਾ ਪਿਆ। ਕਿਤੇ ਕੁਝ ਸਿੰਘਾਂ ਨੇ ਮੋਟਰਸਾਈਕਲ ਤੇ ਵਾਰਦਾਤਾਂ ਕਰਕੇ, ਕਦੇ ਹਾਈਜੈਕਿੰਗ ਕਰਕੇ। ਸੋ ਇਸ ਤਰੀਕੇ ਨਾਲ ਫਿਰ ਇੱਕ ਕੜੀ ਚੱਲ ਪਈ। ਜਿਸ ਦਿਨ ਸੰਤਾਂ ਦੀ ਰਿਹਾਈ ਹੋਈ ਆ, ਉਸ ਤੋਂ ਅਗਲੇ ਦਿਨ ਹੀ ਚੰਡੀਗੜ੍ਹ ਸੈਕਟਰੀਏਟ ਦੇ ਵਿੱਚ ਸਿੰਘਾਂ ਨੇ ਧਾਵਾ ਬੋਲਤਾ ਤੇ ਨਕਲੀ ਨਿਰੰਕਾਰੀਆਂ ਦੇ ਕਾਰੋਬਾਰ ਨੂੰ ਸਭ ਤੋਂ ਵੱਧ ਜਿਸ ਸਰਕਾਰੀ ਅਧਿਕਾਰੀ ਨਿਰੰਜਨ ਸਿੰਘ DC ਨੇ ਸ਼ਾਇਦ ਤੇ ਸਮਰਥਨ ਦਿੱਤਾ ਸੀ, ਉੱਥੇ ਚੰਡੀਗੜ੍ਹ ਸੈਕਟਰੀਏਟ 'ਚ ਉਹ ਨੌਕਰੀ ਕਰਦਾ ਸੀ, ਮੁਲਾਜ਼ਮ ਸੀਗਾ ਉਦੋਂ, ਤੇ ਉਹ ਤਾਂ ਉਦੋਂ ਬਚ ਗਿਆ, ਪਰ ਉਹਦਾ ਭਰਾ ਜਿਹੜਾ ਸੀਗਾ ਉਹ ਮਾਰਿਆ ਗਿਆ। ਸੋ ਇਸ ਤਰੀਕੇ ਨਾਲ ਇੱਕ ਲੜੀ, ਇੱਕ ਕੜੀ ਜਿਹੜੀ ਆ ਉਹ ਚੱਲਦੀ ਰਹੀ। ਇਹਦੇ ਸੰਬੰਧ ਵਿੱਚ ਹੀ ਅੱਜ ਦਾ ਦਿਨ ਜਿਹੜਾ ਬੜਾ ਅਹਿਮ ਆ ਸਾਡੀ ਕੌਮ ਦੇ ਲਈ। ਅੱਜ 2 ਅਪ੍ਰੈਲ ਹੈ। ਇਹ 2 ਅਪ੍ਰੈਲ 1984 ਨੂੰ ਅੰਮ੍ਰਿਤਸਰ ਦੇ ਵਿੱਚ BJP ਦੇ MLA ਡਾਕਟਰ ਹਰਬੰਸ ਲਾਲ ਖੰਨਾ ਨੂੰ ਉਹਦੇ ਮੈਡੀਕਲ ਸਟੋਰ ਦੇ ਵਿੱਚ ਸਿੰਘਾਂ ਨੇ ਗੋਲੀਆਂ ਮਾਰ ਕੇ ਸੌਦਾ ਲਾਇਆ ਸੀ। ਹੁਣ ਕਿਸੇ ਬੰਦੇ ਦਾ ਕਤਲ ਜਿਹੜਾ ਹੈ ਉਹ ਸੌਖੀ ਜਿਹੀ ਗੱਲ ਨਹੀਂ ਹੁੰਦੀ। ਖਾਸ ਤੌਰ ਦੇ ਉੱਤੇ ਇੱਕ ਪੂਰੇ ਭਾਈਚਾਰੇ ਦਾ, ਹਿੰਦੂ ਭਾਈਚਾਰੇ ਦਾ ਜਿਹੜਾ ਪਤਾ ਹੀ ਸੀ ਵੀ ਪ੍ਰਤੀਕਿਰਿਆ ਕੀ ਆਊਗੀ। ਕਿਉਂ ਆਖਰ BJP ਦੇ ਇਸ ਵਿਧਾਇਕ ਨੂੰ ਸਿੱਖਾਂ ਨੇ ਨਿਸ਼ਾਨਾ ਬਣਾਇਆ, ਕਿਉਂ ਇਹੋ ਜਿਹੇ ਹਾਲਾਤ ਬਣੇ, ਇਹ ਗੱਲਾਂ ਉੱਤੇ ਚਰਚਾ ਕਰਨੀ ਇਸ ਕਰਕੇ ਜ਼ਰੂਰੀ ਆ ਕਿਉਂਕਿ ਮੁਲਕ ਦੇ ਵਿੱਚ ਇਹੋ ਜਿਹਾ ਮਾਹੌਲ ਫਿਰ ਸਿਰਜਿਆ ਜਾ ਰਿਹਾ। ਸਿੱਖਾਂ ਨੂੰ ਜਾਂ ਹੋਰ ਨਾ ਘੱਟ ਗਿਣਤੀਆਂ ਨੂੰ ਧੱਕ ਕੇ ਕੰਧ ਨਾਲ ਲਾਇਆ ਜਾ ਰਿਹਾ। ਇਹ ਜਿਹੜਾ BJP ਦਾ MLA ਸੀ, ਜਿਹੜਾ ਅੱਜ ਦੇ ਦਿਨ ਅੰਮ੍ਰਿਤਸਰ ਦੇ ਵਿੱਚ ਆਪਦੇ ਮੈਡੀਕਲ ਸਟੋਰ ਦੇ ਵਿੱਚ ਗੋਲੀਆਂ ਨਾਲ ਕਤਲ ਕੀਤਾ ਗਿਆ ਹੈ, ਇਹ ਬੀਬੀ ਲక్ష్ਮੀ ਕਾਂਤਾ ਚਾਵਲਾ ਵਾਂਗ, ਸੁਧੀਰ ਸੂਰੀ ਵਾਂਗ ਜਾਂ ਜਿਹੋ ਜਿਹੇ ਹੋਰ ਇੱਥੇ 35-40 ਪੰਜਾਬ ਦੇ ਵਿੱਚ ਹਿੰਦੂ ਅੱਤਵਾਦੀ ਜਿਹੜੇ ਆ ਉਹ ਆਏ ਦਿਨ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਂਦੇ ਆ, ਉਹੀ ਸਾਰਾ ਕੁਝ ਕਰਦਾ ਸੀ। ਸਿੱਖਾਂ ਦੇ ਹਰ ਮਸਲੇ 'ਚ ਸਿੱਖਾਂ ਦੇ ਉਲਟ ਚੱਲਣਾ। ਜਿਵੇਂ ਇੱਕ ਵਾਰ 1981 ਦੇ ਵਿੱਚ ਸਿੱਖਾਂ ਨੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ, ਕਿਉਂਕਿ ਹਿੰਦੂਆਂ ਦੇ ਬਹੁਤ ਸਾਰੇ ਸ਼ਹਿਰ ਜਿਹੜੇ ਆ ਉਹ ਪਵਿੱਤਰ ਕਰਾਰ ਦਿੱਤੇ ਹੋਏ ਨੇ, ਉਵੇਂ ਦੀ ਗੱਲ ਸੀਗੀ ਵੀ ਆਪਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਹ ਜਿਹੜੀਆਂ ਗੱਲਾਂ ਸਿੱਖ ਧਰਮ ਦੇ ਅਨੁਸਾਰ ਠੀਕ ਨਹੀਂ ਹੈ, ਖਾਸ ਤੌਰ ਤੇ ਤੰਬਾਕੂ ਜਿਹੜਾ ਹੈ, ਬੀੜੀ ਸਿਗਰਟ ਜਿਹੜੀ ਹੈ, ਇਹ ਤੇ ਪਾਬੰਦੀ ਲਵਾਈਏ।
ਔਰ ਪੂਰੀ ਕੌਮ ਜਿਹੜੀ ਸੀ ਇਸ ਮਸਲੇ ਉੱਤੇ ਇਕਜੁੱਟ ਤੇ ਇਕਮੁੱਠ ਸੀ। ਦੂਜੀਆਂ ਕੌਮਾਂ ਧਰਮਾਂ ਦੇ ਲੋਕ ਵੀ ਇਸ ਗੱਲ ਨਾਲ ਸਹਿਮਤ ਸੀਗੇ। ਉਹ ਜਦੋਂ ਇਸ ਮਸਲੇ ਦਾ, ਇਸ ਨੁਕਤੇ ਦਾ ਪ੍ਰਸ਼ਾਸਨ ਨੂੰ ਪਤਾ ਲੱਗਾ, ਸਰਕਾਰ ਨੇ ਇਹਦੇ ਬਾਰੇ ਡੀਸੀ ਦਫ਼ਤਰ ਦੇ ਵਿੱਚ ਸਿੱਖ ਨੁਮਾਇੰਦਿਆਂ ਨੂੰ ਸੱਦਿਆ, ਮੀਟਿੰਗਾਂ ਹੋਈਆਂ, ਇੱਥੋਂ ਤੱਕ ਕਿ ਹਿੰਦੂ ਭਾਈਚਾਰੇ ਦੇ ਆਗੂ ਵੀ ਸੱਦੇ। ਆਖਰ ਇਹ ਰਾਏ ਬਣੀ ਕਿ ਅੰਮ੍ਰਿਤਸਰ ਸ਼ਹਿਰ ਦੇ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਜਾਂ ਤੰਬਾਕੂ ਤੇ ਪਾਬੰਦੀ ਲਾਉਣ ਬਾਰੇ ਜਾਂ ਹੋਰ ਆ ਵੀ ਸਾਰੇ ਹੀ ਲੋਕ ਮੰਨਦੇ ਆ, ਤੇ ਆਪਾਂ ਸਾਰੇ ਹਿੰਦੂ ਸਿੱਖ ਇਕੱਠੇ ਹੋ ਕੇ ਇੱਥੇ 31 ਮਈ ਨੂੰ 81 ਨੂੰ ਸ਼ਹਿਰ 'ਚ ਮਾਰਚ ਕੱਢਾਂਗੇ। ਪਰ ਜਲੰਧਰ ਦੇ ਮਹਾਸ਼ਿਆਂ ਨੇ ਤੇ ਕੁਝ ਹਿੰਦੂ ਅੱਤਵਾਦੀਆਂ ਨੇ ਅੰਮ੍ਰਿਤਸਰ ਆ ਕੇ ਲਾਲਿਆਂ ਨੂੰ ਪੰਪ ਮਾਰਿਆ। ਇਹ ਤੋਂ ਪਹਿਲਾਂ ਅੱਜ ਮੈਂ ਗੁਰਬਚਨ ਜਗਤ, ਜਿਹੜਾ ਉਸ ਮੌਕੇ ਪੰਜਾਬ ਪੁਲਿਸ ਦਾ ਬੜਾ ਸੀਨੀਅਰ ਅਫਸਰ, ਉਹਨੂੰ ਰਿਟਾਇਰ ਹੋ ਚੁੱਕਿਆ, ਉਹਨੇ ਪਿੱਛੇ ਜੇ ਇਸ ਮਸਲੇ ਉੱਤੇ ਇੱਕ ਪੂਰਾ ਲੇਖ ਵੀ ਲਿਖਿਆ ਸੀ। ਡਾਕਟਰ ਜਗਜੀਤ ਸਿੰਘ ਚੌਹਾਨ ਦਾ ਉਹ ਰਿਸ਼ਤੇਦਾਰ ਵੀ ਦੱਸਿਆ ਜਾਂਦਾ ਹੈ। ਗੁਰਬਚਨ ਜਗਤ ਨੇ ਦੱਸਿਆ ਕਿ ਜਦੋਂ ਇਹ ਕੰਮ ਹੋਇਆ ਤੇ ਮੈਂ ਭਾਈ ਅਮਰੀਕ ਸਿੰਘ ਨਾਲ ਸੰਬੰਧ ਸਥਾਪਿਤ ਕਰਕੇ ਸੰਤਾਂ ਨਾਲ ਇੱਕ ਮੁਲਾਕਾਤ ਦਾ ਇੰਤਜ਼ਾਮ ਕੀਤਾ। ਸੰਤਾਂ ਨਾਲ ਜਦੋਂ ਮੈਂ ਉੱਥੇ ਮੁਲਾਕਾਤ ਕੀਤੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਇੱਕ ਕਮਰੇ ਵਿੱਚ, ਤਾਂ ਉਹਨਾਂ ਨੇ ਫੌਰਨ ਤੌਰ ਤੇ ਮੰਨ ਲਿਆ ਵੀ ਠੀਕ ਆ ਜੀ, ਜਿਵੇਂ ਤੁਸੀਂ ਕਹਿੰਦੇ ਹੋ ਕੋਤਵਾਲੀ ਤੱਕ ਅਸੀਂ ਮਾਰਚ ਕੱਢ ਲਾਂਗੇ, ਜੇ ਤੁਸੀਂ ਕਹਿੰਦੇ ਹੋ ਅਸੀਂ ਉੱਥੇ ਇੱਕ ਤੁਹਾਡਾ ਕੋਈ ਅਧਿਕਾਰੀ ਆ ਜੇ ਮਾਰਚ ਦਾ ਮੈਮੋਰੰਡਮ ਲੈ ਜਾਵੇ। ਤੋ ਸੰਤਾਂ ਦੇ ਰਵੱਈਏ ਬਾਰੇ ਉਹ ਪੁਲਿਸ ਅਧਿਕਾਰੀ ਪੂਰੇ ਧੜੱਲੇ ਨਾਲ, ਪੂਰੇ ਵਿਸਥਾਰ ਨਾਲ ਦੱਸਦਾ ਕਿ ਬੜਾ ਸਾਰਥਕ ਜਿਹੜਾ ਸੰਤ ਭਿੰਡਰਾਂਵਾਲਿਆਂ ਦਾ ਰੋਲ ਸੀ। ਪਰ ਸੰਤ ਭਿੰਡਰਾਂਵਾਲਿਆਂ ਦਾ ਜਾਂ ਕੌਮ ਦੇ ਹੋਰ ਲੋਕਾਂ ਦਾ ਜਿਹੜਾ ਇਹ ਰਵੱਈਆ ਸੀ, ਇਹਦੇ ਉਲਟ ਹਿੰਦੂ ਭਾਈਚਾਰੇ ਨੂੰ ਪੰਪ ਮਾਰਨ ਵਾਲਿਆਂ ਨੇ ਕਹਿਤਾ ਵੀ ਤੁਸੀਂ ਛੱਡੋ 31 ਮਈ ਨੂੰ ਉਹਨਾਂ ਨਾਲ ਸਾਂਝਾ ਮਾਰਚ, ਸਿੱਖਾਂ ਨਾਲ ਕੀ ਕਰਨਾ, ਤੁਸੀਂ 29 ਮਈ ਨੂੰ, ਉਦੋਂ ਪਹਿਲਾਂ ਹੀ। ਸੋ ਫਿਰ ਅੰਮ੍ਰਿਤਸਰ ਦੀਆਂ ਸੜਕਾਂ ਦੇ ਉੱਤੇ ਤਲਵਾਰਾਂ ਲਹਿਰਾ ਕੇ, ਤਰਸ਼ੂਲ ਲਹਿਰਾ ਕੇ, ਬੀੜੀਆਂ ਸਿਗਟਾਂ ਜਿਹੜੀਆਂ ਸੀ ਉਹਨਾਂ ਦੇ ਪੰਡਲ ਜਿਹੜੇ ਸੀ ਉਹ ਬੰਨ ਕੇ ਉੱਤੇ ਸ਼ਹਿਰ ਦੇ ਵਿੱਚ ਮਾਰਚ ਕੀਤਾ ਗਿਆ। ਹੁਣ ਸਾਰੇ ਸੰਸਾਰ ਦੇ ਵਿੱਚ ਨੋ ਤੰਬਾਕੂ ਡੇ ਮਨਾਇਆ ਜਾਂਦਾ, ਵੀ ਤੰਬਾਕੂ ਨਹੀਂ ਪੀਣਾ ਚਾਹੀਦਾ। ਇਹਦੇ ਬਾਰੇ ਯੂਐਨਓ ਤੱਕ ਜਾਂ ਜਿਹੜੀਆਂ ਵਰਲਡ ਲੈਵਲ ਦੀਆਂ ਹੈਲਥ ਨਾਲ ਸੰਬੰਧਿਤ ਆਰਗੇਨਾਈਜੇਸ਼ਨਸ ਨੇ, ਸਾਰੇ ਹੀ ਕਹਿੰਦੇ ਨੇ ਵੀ ਤੰਬਾਕੂ ਬੜਾ ਖਤਰਨਾਕ ਆ, ਤੰਬਾਕੂ ਮਾੜੀ ਚੀਜ਼ ਆ। ਤੇ ਸਾਡੇ ਧਰਮ 'ਚ ਤਾਂ ਗੁਰੂ ਸਾਹਿਬਾਨ ਨੇ ਬਹੁਤ ਚਿਰ ਤੋਂ ਇਸ ਨੂੰ ਜਗਤ ਜੂਠ ਕਹਿ ਕੇ ਰੱਦ ਕੀਤਾ ਹੋਇਆ ਸਿੱਖਾਂ ਨੂੰ। ਤੇ ਇਹ ਪਹਿਲੀ ਵਾਰ ਸਾਰੇ ਸੰਸਾਰ ਵਿੱਚ ਹੋਇਆ ਹੋਣਾ ਵੀ ਕਿਸੇ ਕੌਮ ਦੇ ਲੋਕਾਂ ਨੇ, ਹਿੰਦੂ ਭਾਈਚਾਰੇ ਦੇ ਇਹਨਾਂ ਲੋਕਾਂ ਨੇ ਤੰਬਾਕੂ ਦੇ ਹੱਕ ਵਿੱਚ ਵੀ ਅਸੀਂ ਤਾਂ ਪੀਵਾਂਗੇ, ਨਾਰੇ ਵੀ ਇਹੋ ਜਿਹੇ ਲਾਏ ਗਏ ਕਿ ਬੀੜੀ ਸਿਗਰਟ ਪੀਏਂਗੇ ਹਮ ਸ਼ਾਨ ਸੇ ਜੀਏਂਗੇ, ਮਤਲਬ ਸਿਗਰਟ ਪੀਣਾ ਸ਼ਾਨ ਦੀ ਗੱਲ ਹੈ। ਤੇ ਇਦੋਂ ਅਗਲੀ ਗੱਲ ਵੀ ਨਾਲ ਜੋੜ ਲਈ, ਈੜੀ ਊੜੀ ਨਹੀਂ ਪੜੇਂਗੇ, ਜੂੜਾ ਜੂੜੀ ਕਾਟ ਧਰੇਂਗੇ, ਕੱਛ ਕੜਾ ਕਿਰਪਾਨ ਧੱਕ ਦਿਆਂਗੇ ਪਾਕਿਸਤਾਨ। ਇਹੋ ਜਿਹਾ ਭੜਕਾਊ ਨਾਰੇ ਲਾਉਣ ਵਾਲੀ ਜਿਹੜੀ ਮਾਨਸਿਕਤਾ ਹੈ, ਉਹ ਮਾਨਸਿਕਤਾ ਅੱਜ ਵੀ ਇਸ ਮੁਲਕ ਦੇ ਵਿੱਚ ਉਵੇਂ ਦੀ ਉਵੇਂ ਹੀ ਆ। ਐਡਾ ਇਸ ਮੁਲਕ ਦੇ ਵਿੱਚ ਲਹੂ ਦਾ ਦਰਿਆ ਵਗ ਚੁੱਕਿਆ, ਪਰ ਉਹਨਾਂ ਲੋਕਾਂ ਨੂੰ ਅੱਜ ਵੀ ਲੱਗਦਾ ਹੈਗਾ ਵੀ ਅਸੀਂ ਘੱਟ ਗਿਣਤੀਆਂ ਦੇ ਛੱਤਰ ਫਿਰ ਕੇ ਇਹਨਾਂ ਨੂੰ ਰੱਖਣਾ ਖੂੰਜੇ ਲਾ ਕੇ। ਤੋ ਇਸ ਮਾਹੌਲ ਦੇ ਵਿੱਚ ਜਦੋਂ ਇਹ ਮਾਰਚ ਦੀਆਂ ਭੜਕਾਊ ਖਬਰਾਂ ਗੱਲਾਂ ਜਿਹੜੀਆਂ ਨੇ ਉਹ ਸਿੱਖਾਂ ਨੂੰ ਪਤਾ ਲੱਗੀਆਂ, ਤੇ ਸਿੱਖਾਂ ਨੇ ਇਹਦਾ ਪ੍ਰਤੀਕਿਰਿਆ ਕਰਨੀ ਹੋਈ ਸੀ। ਸਟੇਟ ਨੂੰ ਵੀ ਪਤਾ ਲੱਗ ਗਿਆ ਵੀ ਹੁਣ ਲਾਂਬੂ ਲਾਉਣ ਵਾਲੇ, ਪਲੀਤਾ ਲਾਉਣ ਵਾਲੇ ਤਾਂ ਆਰਾਮ ਨਾਲ ਜਾ ਕੇ ਪਾਸੇ ਹੋ ਕੇ ਬਹਿ ਗਏ, ਪਰ ਸਾਡੇ ਲਈ, ਪ੍ਰਸ਼ਾਸਨ ਲਈ ਵਿਪਤਾ ਖੜੀ ਕਰ। ਸੋ ਜਦੋਂ ਪਤਾ ਲੱਗਿਆ ਤਾਂ ਦੂਜੀ ਵਾਰ ਗੁਰਬਚਨ ਜਗਤ ਨੇ ਲਿਖਿਆ ਵੀ ਮੈਨੂੰ ਜਦੋਂ ਸਟੇਟ ਸਿਸਟਮ ਨੇ ਕਿਹਾ ਵੀ ਤੂੰ ਦੁਬਾਰਾ ਮਿਲ ਸੰਤਾਂ ਨੂੰ, ਉਹਨਾਂ ਨੇ ਮਾਰਚ ਹੁਣ 31 ਨੂੰ ਜਿਹੜਾ ਕੱਢਣਾ ਉੱਥੇ ਪੰਗਾ ਪਊ, ਤੇ ਮੈਂ ਆਪ ਹੀ ਕਹਿਤਾ ਵੀ ਹੁਣ ਮਿਲਣ ਦੀ ਕੋਈ ਟੋਕ ਨਹੀਂ ਬਣਦੀ। ਆਪਾਂ ਜਦੋਂ ਉਹਨਾਂ ਦੀ ਗੱਲ ਤੇ ਪਹਿਰਾ ਤਾਂ ਕੀ ਦੇਣਾ, ਆਪਾਂ ਤਾਂ ਉਲਟਾ ਇਹਨਾਂ ਨੂੰ ਰੋਕ ਹੀ ਨਹੀਂ ਸਕੇ ਜਿਨ੍ਹਾਂ ਨੇ ਇੰਨਾ ਜ਼ਿਆਦਾ ਲਾਂਬੂ ਲਾ ਦਿੱਤਾ ਹੈ। ਇਸ ਮਾਹੌਲ ਦੇ ਵਿੱਚ ਜਦੋਂ ਸੰਤ ਭਿੰਡਰਾਂਵਾਲਿਆਂ ਨੇ, ਦਲ ਖਾਲਸਾ ਨੇ, ਫੈਡਰੇਸ਼ਨ ਨੇ ਤੇ ਹੋਰ ਸਿੱਖਾਂ ਨੇ ਮਾਰਚ ਦਾ ਜਿਹੜਾ ਪ੍ਰੋਗਰਾਮ ਲੀਕਿਆ ਹੋਇਆ ਸੀ
ਇਹ ਪਤਾ ਲੱਗਿਆ ਵੀ ਜਿਹੜੇ ਹਿੰਦੂ ਭਾਈਚਾਰੇ ਨੇ ਮਾਰਚ ਕੱਢਿਆ 29 ਮਈ ਨੂੰ, ਉਹ ਜਿਹੜੇ ਰਸਤੇ ਵਿੱਚ ਸਿੱਖ ਮਿਲੇ ਉਹਨਾਂ ਨੂੰ ਕੁੱਟਿਆ ਮਾਰਿਆ, ਦੁਕਾਨਾਂ ਦੇ ਵਿੱਚ ਵੀ ਵੜ ਕੇ ਸਿੱਖਾਂ ਦੀਆਂ 'ਚ ਗੜਬੜ ਕੀਤੀ ਤੇ ਇਹੋ ਜਿਹਾ ਕੰਮ ਵੀ ਕੀਤਾ ਵੀ ਸਿੱਖਾਂ ਦੀਆਂ ਪੱਗਾਂ ਲਾ ਲਈਆਂ। ਇੱਕ ਨੌਜਵਾਨ ਜਿਹਦਾ ਬਲਵਿੰਦਰ ਸਿੰਘ ਨਾਂ ਦੱਸਿਆ, ਤੇ ਇਹ ਵੀ ਪਤਾ ਲੱਗਿਆ ਵੀ ਜਿਹੜੇ ਬਾਅਦ ਵਿੱਚ ਸਿੱਖ ਸੰਘਰਸ਼ ਵਿੱਚ ਬਹੁਤ ਵੱਡੀ ਹਸਤੀ ਹੋਏ, ਭਾਈ ਸੁਰਿੰਦਰ ਸਿੰਘ ਜੀ ਨਾਗੋਕੇ, ਉਹਨਾਂ ਦਾ ਸ਼ਾਇਦ ਉਹ ਭਤੀਜਾ ਸੀ। ਸੋ ਜਦੋਂ ਉਹਦੀ ਦਸਤਾਰ ਲਾਹੀ ਗਈ ਤਾਂ ਉਹ ਅਕਾਲੀ ਲੀਡਰਸ਼ਿਪ ਲੌਂਗੋਵਾਲ ਹੁਣੀ ਹੁੰਦੇ ਸੀ ਉੱਥੇ, ਉਹਨਾਂ ਨੇ ਤਾਂ ਵੈਸੇ ਹੀ ਕਹਿਤਾ ਵੀ ਨਿੰਦਿਆ ਕਰਦੇ ਆ, ਪਰ ਸੰਤ ਭਿੰਡਰਾਂ ਵਾਲਿਆਂ ਨੇ ਐਲਾਨੀਆ ਤੌਰ ਤੇ ਕਿਹਾ ਵੀ ਜੇ ਤਾਂ 24 ਘੰਟੇ ਦੇ ਵਿੱਚ ਇੱਥੇ ਪੱਗ ਆ ਗਈ ਤਾਂ ਠੀਕ ਆ, ਨਹੀਂ ਫਿਰ ਪੱਗ ਵਾਲਾ ਜਿਹੜਾ ਜਿਹਨੇ ਪੱਗ ਲਾਹੀ ਆ ਉਹ ਵੀ, ਉਹਦਾ ਸਿਰ ਵੀ ਇੱਥੇ ਹੀ ਆਊਗਾ। ਉਹ ਕਈ ਫੁਕਰੇ ਜਿਹੜੇ ਨੇ, ਜੱਬਲ ਜਿਹਨੂੰ ਕਿਹਾ ਜਾਣਾ, ਉਹ ਕਹਿਣਗੇ ਜੀ ਇਹ ਕੀ ਮਤਲਬ ਹੋਇਆ। ਹੁਣ ਪੱਗ ਲਾਉਣੀ, ਪੂਰੀ ਕੌਮ ਦੀ ਪੱਗ ਨੂੰ ਹੱਥ ਪਾਉਣ ਵਾਲੀ ਗੱਲ ਅਗਲੇ ਕਰਨ ਤੇ ਅਸੀਂ ਉੱਥੇ ਸਿਆਣਪਾ ਘੋਟੀ ਜਾਈਏ, ਪਰ 2-3 ਘੰਟਿਆਂ ਵਿੱਚ ਹੀ ਉਹ ਪੱਗ ਜਿਹੜੀ ਸੀ ਉਹ ਉੱਪਰ ਦੀ ਕਰ ਦਿੱਤੀ ਗਈ ਸੀ। ਜਿਵੇਂ ਹੁਣ ਭਾਈ ਨਰੈਣ ਸਿੰਘ ਚੌੜੇ ਦੀ ਪੱਗ ਜਿਹੜੀ ਸੀਗੀ ਲਾਹ ਲਈ ਸੀ, ਤੇ ਫਿਰ ਬਾਅਦ ਵਿੱਚ ਉਹ ਪਤਾ ਲੱਗਿਆ, ਭਾਈ ਨਰੈਣ ਸਿੰਘ ਚੌੜੇ ਨੇ ਆਪ ਹੀ ਦੱਸਿਆ ਕਿ ਉਹ ਮੈਨੂੰ ਪੱਗ ਦੇ ਦਿੱਤੀ ਗਈ ਸੀ, ਪਰ ਜਿਹਨੇ ਲਾਹੀ ਉਹਨੂੰ ਪੰਪ ਮਾਰਨ ਵਾਲਿਆਂ ਨੇ ਉਹਨੂੰ ਪੂਰਾ ਖੜਾ ਕੀਤਾ ਹੋਇਆ ਤੇ ਤੈਨੂੰ ਪਰਵਾਹ ਕਰਨ ਦੀ ਲੋੜ ਨਹੀਂ। ਜਿੰਨਾ ਟਾਈਮ ਜਾਣੀ ਕਿ ਉਹਦੇ ਨਾਲ ਕੁਝ ਮਾੜਾ ਚੰਗਾ ਨਹੀਂ ਵਾਪਰਦਾ, ਉਹਨਾਂ ਟਾਈਮ ਉਹਨੂੰ ਇਸ ਪੰਪ ਮਾਰਨ ਵਾਲੇ ਮਹਿਕਮੇ ਨੇ ਚੱਕੀ ਰੱਖਣ। ਪੰਪ ਮਾਰਨ ਵਾਲਿਆਂ 'ਚ ਉਸ ਨੌਜਵਾਨ ਨੂੰ ਮੋਢੀ ਸੀਗਾ ਮਜੀਠੀਆ, ਤੇ ਮਜੀਠੀਏ ਦੀ ਧਾਰ ਦੀ ਚੀਕਾਂ ਵੱਜੀਆਂ, ਜੈਡ ਸਿਕਿਉਰਿਟੀ ਖੋਲੀ ਉਹਦਾ ਸੁਖਬੀਰ ਸਿੰਘ ਬਾਦਲ ਉਹ ਅੱਡ ਚੀਕਾਂ ਮਾਰਦਾ, ਤੇ ਉਸ ਨੌਜਵਾਨ ਨੂੰ ਉਹਨਾਂ ਦਿਨਾਂ ਦੇ ਵਿੱਚ ਮੇਰੇ ਸਮੇਤ ਹਰ ਇੱਕ ਬੰਦੇ ਨੇ ਕਿਹਾ ਵੀ ਤੂੰ ਇਹ ਗੱਲ ਕਰ ਲਈ ਹੈ ਮਾੜੀ, ਤੇ ਤੂੰ ਇਹਦਾ ਕੋਈ ਰਾਹ ਸਿਰਾ ਬਣਾ, ਕੋਈ ਗੱਲ ਦਾ ਹੱਲ ਕੱਢ। ਪਰ ਜਿਵੇਂ ਕਹਿੰਦੇ ਆ ਚੱਕੀ ਹੋਈ ਲੰਬੜਾਂ ਦੀ ਘੁੱਗੀ ਕਾਂ ਦੇ ਬਰਾਬਰ ਬੋਲੇ, ਉਹ ਤਾਂ ਐਂ ਸਮਝਦਾ ਜਿਵੇਂ ਵੀ ਮੈਂ ਲਦੇਨ ਆ, ਵੀ ਮੈਂ ਤਾਂ ਕਿਸੇ ਨੂੰ ਕੁਛ ਨਹੀਂ ਸਮਝਦਾ। ਖੈਰ ਜਦੋਂ ਕੋਈ ਮਾੜਾ ਚੰਗਾ ਵਾਪਰ ਗਿਆ ਉਦੋਂ ਫਿਰ ਸ਼ਰਧਾ ਦੇ ਫੁੱਲ ਭੇਂਟ ਕਰੀ ਜਾਣਗੇ, ਨਾਲੇ ਨਿੰਦਿਆ ਕਰੀ ਜਾਣਗੇ। ਹੁਣ ਨਹੀਂ ਕਹਿਣਾ ਹੈਗਾ ਵੀ ਤੂੰ ਭਾਈ ਇੱਕ ਕੌਮ ਦੇ ਨਾਇਕ ਦੀ ਪੱਗ ਲਾ ਕੇ ਜੋ ਕੀਤਾ ਉਹ ਮਾੜਾ ਸੀ, ਉਹਦਾ ਕੋਈ ਹੱਲ ਕੱਢ। ਇਵੇਂ ਹੀ ਉਸ ਦਿਨ ਭਾਈ ਬਲਵਿੰਦਰ ਸਿੰਘ ਨਾਗੋਕਿਆਂ ਦੀ ਪੱਗ ਜਿਹੜੀ ਸੀ ਉਹਦਾ ਮਸਲਾ ਬਣਿਆ, ਤੇ ਉਹ ਪੱਗ ਜਿਹੜੀ ਸੀ ਉਹ ਤਾਂ ਵਾਪਸ ਆ ਗਈ। ਪਰ ਇਸ ਗੱਲ ਦਾ ਨਤੀਜਾ ਇਹ ਨਿਕਲਿਆ ਕਿ 31 ਮਈ ਨੂੰ ਜਿਹੜਾ ਸੰਤ ਭਿੰਡਰਾਂ ਵਾਲਿਆਂ ਦੀ ਜਾਂ ਸਿੱਖ ਜਥੇਬੰਦੀਆਂ ਦੀ ਕਮਾਂਡ ਹੇਠ ਤੰਬਾਕੂ ਦੇ ਖਿਲਾਫ ਜਾਂ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦੇਣ ਦੇ ਹੱਕ ਵਿੱਚ ਉਹ ਮਾਰਚ ਬਹੁਤ ਕਮਾਲ ਦਾ ਸੀ, ਬੇਹੱਦ ਕਮਾਲ ਦਾ ਸੀ। ਸੋ ਇਸ ਮੌਕੇ ਪੂਰਾ ਜਾਬਤਾ ਰੱਖਿਆ ਗਿਆ, ਕਿਉਂਕਿ ਪ੍ਰਸ਼ਾਸਨ ਦੇ ਕੁਝ ਹਿੱਸਿਆਂ ਨੇ ਅਕਾਲੀ ਲੀਡਰਾਂ ਨੂੰ ਕਿਹਾ, ਅਕਾਲੀ ਲੀਡਰਾਂ ਨੇ ਕੁਝ ਹੋਰ ਸੰਤਾਂ ਮਹਾਂਪੁਰਸ਼ਾਂ ਨੇ ਕਿਹਾ, ਤਾਂ ਸੰਤ ਭਿੰਡਰਾਂ ਵਾਲਿਆਂ ਨੇ ਇਹੀ ਕਿਹਾ ਸੀ ਵੀ ਜੇਕਰ ਇਸ ਮਾਰਚ ਦੇ ਉੱਤੇ ਕੋਈ ਗੋਲਾ ਸਿੱਟੇ, ਕੋਈ ਰੋੜਾ ਸਿੱਟੇ, ਕੋਈ ਗੜਬੜ ਕਰੇ, ਉੱਥੇ ਕਿਸੇ ਨੇ ਕੁਛ ਨਹੀਂ ਕਰਨਾ, ਬਸ ਤੁਸੀਂ ਚੇਤੇ ਰੱਖਿਓ, ਦੁਕਾਨ ਦੀ ਨਿਸ਼ਾਨੀ ਰੱਖਿਓ, ਘਰ ਦੀ ਨਿਸ਼ਾਨੀ ਰੱਖਿਓ, ਬਾਅਦ 'ਚ ਵੇਖਾਂਗੇ, ਅੱਜ ਆਪਾਂ ਮਾਰਚ ਸੁੱਖ ਸ਼ਾਂਤੀ ਨਾਲ ਕੱਢਣਾ। ਤੇ ਉਸ ਮਾਰਚ ਤੋਂ ਬਾਅਦ ਪ੍ਰਸ਼ਾਸਨ ਨੇ ਖੁਦ ਮੁਬਾਰਕਬਾਦ ਦਿੱਤੀ, ਤਸੱਲੀ ਪ੍ਰਗਟਾਈ ਕਿ ਇਹ ਕੰਮ ਤੁਸੀਂ ਉਹੀ ਕਰ ਸਕਦੇ ਸੀ, ਨਹੀਂ ਤਾਂ ਸਾਨੂੰ ਤਾਂ ਬੜਾ ਡਰ ਲੱਗਦਾ ਸੀ। ਹੁਣ ਲਾਂਬੂ ਲਾਇਆ ਬੀਜੇਪੀ ਨੇ, ਲਾਂਬੂ ਲਾਇਆ ਭਾਗਵੇਂ ਬ੍ਰਿਗੇਡ ਨੇ, ਤੇ ਸਾਡੇ ਇੱਥੇ ਕਈ ਜੱਬਲ ਹੁਣ ਵੀ ਕਰੀ ਜਾਣਗੇ, ਸੰਤ ਭਿੰਡਰਾਂ ਵਾਲੇ ਬੜੇ ਗਰਮ ਸੀ। ਜਿਹੜੇ ਪੁਲਿਸ ਅਧਿਕਾਰੀ ਉਹਨਾਂ ਨਾਲ ਸਰਕਾਰ ਪੱਖ ਤੋਂ ਮਿਲਦੇ ਗਿਲਦੇ ਰਹੇ, ਉਹਨਾਂ ਦੀਆਂ ਗੱਲਾਂ ਸੁਣਦੇ ਆ ਤਾਂ ਬਿਲਕੁਲ ਹੋਰ ਤਰ੍ਹਾਂ ਦਾ ਪੱਖ ਸਾਹਮਣੇ ਆਉਂਦਾ। ਇੱਕ AR ਦਰਸ਼ੀ ਜਿਹਨੇ ਸੰਤ ਭਿੰਡਰਾਂ ਵਾਲਿਆਂ ਦੇ ਉੱਤੇ ਇੱਕ ਬਹੁਤ ਸ਼ਾਨਦਾਰ ਕਿਤਾਬ ਲਿਖੀ ਆ, ਪੰਜਾਬੀ 'ਚ ਉਹ ਪ੍ਰੋਫੈਸਰ ਕੁਲਵੀਰ ਸਿੰਘ ਨੇ ਟਰਾਂਸਲੇਸ਼ਨ ਕੀਤੀ ਆ, ਜਾਂ ਬਾਜ ਰਾਖਾ, ਤੇ ਉਹ ਪੜ੍ਹੋ, ਕਦੇ ਪਤਾ ਲੱਗੇ ਵੀ ਉਹ ਅਫਸਰ ਲਈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਰੁਤਬਾ, ਉਹਨਾਂ ਦਾ ਦਰਜਾ, ਉਹਨਾਂ ਦੀ ਹੈਸੀਅਤ ਕੀ ਸੀ।
ਖੈਰ ਜਦੋਂ 31 ਮਈ ਦਾ ਇਹ ਮਾਰਚ ਨਿਕਲ ਗਿਆ, ਇਸ ਤੋਂ ਬਾਅਦ ਵਿੱਚ ਘਟਨਾਵਾਂ ਦਾ ਦੌਰ ਜਿਹੜਾ ਸੀ 1981 ਤੋਂ ਹੋਰ ਤੇਜ਼ ਹੁੰਦਾ ਗਿਆ, ਜਿਹਦੇ ਚ ਧਰਮ ਯੁੱਧ ਮੋਰਚਾ ਲੱਗਿਆ, ਜਿਹਦੇ ਚ ਹੋਰ ਬੜਾ ਕੁਝ ਵਾਪਰਿਆ। ਇਸੇ ਸਾਰੇ ਸਮੇਂ ਦੌਰਾਨ ਫਰਵਰੀ 1984 ਨੂੰ ਹਰਿਆਣੇ ਦੇ ਵਿੱਚ ਸਿੱਖਾਂ ਦੇ ਉੱਤੇ ਬਹੁਤ ਭਾਰੀ ਅਤਿਆਚਾਰ ਹੋਇਆ ਤੇ ਉਸ ਮੌਕੇ ਜੋ ਕੁਝ ਵਾਪਰਿਆ ਉਹ ਅਖਬਾਰਾਂ 'ਚ ਵੀ ਛਪਦਾ ਰਿਹਾ, ਮੈਗਜ਼ੀਨਾਂ 'ਚ ਵੀ ਛਪਦਾ ਰਿਹਾ। ਸੰਤ ਸਿਪਾਹੀ ਮੈਗਜ਼ੀਨ ਦੀ ਰਿਪੋਰਟਿੰਗ ਜਿਹੜੀ ਆ ਉਹ ਬੜੀ ਉਦੋਂ ਸਾਰਥਕ ਮੰਨੀ ਜਾਂਦੀ ਸੀ। ਅੱਜ ਵੀ ਪੜ੍ਹ ਕੇ ਬੰਦਾ ਸ਼ਰਮਸ਼ਾਰ ਹੋ ਜਾਂਦਾ, ਆਪਦੀ ਬੇਬਸੀ ਤੇ ਲਾਚਾਰੀ ਤੇ ਹੰਝੂ ਕੀਰਦਾ ਕਿ ਕਿਵੇਂ ਸਿਰਫ ਸਿੱਖ ਹੋਣ ਕਰਕੇ, ਨਾ ਤਾਂ ਉਹਨਾਂ ਦਾ ਕੋਈ ਦੋਸ਼ ਨਾ ਕੋਈ ਕਸੂਰ, ਬੱਸਾਂ ਗੱਡੀਆਂ ਚੋਂ ਲਾ ਕੇ ਲੋਕਾਂ ਨੂੰ ਜਲੀਲ ਕੀਤਾ ਗਿਆ ਤੇ ਉਸ ਫਿਰਕੂ ਨਫ਼ਰਤ ਦਾ ਸ਼ਿਕਾਰ ਹੋਣ ਵਾਲੇ ਸਿੱਖ ਮਰਦਾਂ ਨਾਲੋਂ ਵੱਧ ਸਾਨੂੰ ਸਾਡੀਆਂ ਧੀਆਂ ਦਾ, ਸਾਡੀਆਂ ਬੱਚੀਆਂ ਦਾ ਬਹੁਤ ਜ਼ਿਆਦਾ ਆਉਂਦਾ ਵੀ ਕਿਉਂ ਉਹਨਾਂ ਨਾਲ ਇਹ ਸਾਰਾ ਕੁਝ ਵਾਪਰਿਆ। ਕਿੱਥੇ ਤਾਂ ਸਿੱਖ ਕੌਮ ਇਹ ਇਤਿਹਾਸ ਆਪਦਾ ਚੇਤੇ ਕਰਦੀ ਆ ਕਿ ਅਸੀਂ ਬਗਾਨੇ ਲੋਕਾਂ ਦੀਆਂ ਇੱਜ਼ਤਾਂ ਬਚਾਈਆਂ, ਹਿੰਦੂਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਈ, ਕਿੱਥੇ ਸਿੱਖਾਂ ਦੀਆਂ ਆਪਦੀਆਂ ਇੱਜ਼ਤਾਂ ਨੂੰ। ਸੋ ਇਸ ਮਾਹੌਲ ਦੇ ਵਿੱਚ ਜਦੋਂ ਇਹ ਸਾਰਾ ਕੁਝ ਵਾਪਰਿਆ ਤਾਂ ਇਹਦੇ ਨਤੀਜੇ ਵਜੋਂ ਪੰਜਾਬ ਦੇ ਵਿੱਚ ਮਾਹੌਲ ਭਖਿਆ ਹੋਇਆ ਸੀ, ਪਰ ਹੋਰ ਲਾਂਬੂ ਲਾਉਣ ਲਈ ਭਗਵੇਂ ਬ੍ਰਿਗੇਡ ਨੇ 14 ਫਰਵਰੀ 1984 ਨੂੰ ਅੰਮ੍ਰਿਤਸਰ ਦੇ ਵਿੱਚ ਇੱਥੇ ਫੇਰ ਜਲੂਸ ਕੱਢਿਆ ਤੇ ਜਲੂਸ ਆਪ ਦਾ ਵੀ ਕੱਢਿਆ ਤੇ ਮਨੁੱਖਤਾ ਦਾ ਵੀ ਕੱਢਿਆ। ਜੋ ਕੁਝ ਇਸ ਮੌਕੇ ਵਾਪਰਿਆ, ਬਾਕੀ ਸਾਰਾ ਕੁਝ ਬਹੁਤ ਹੀ ਖਤਰਨਾਕ ਆ, ਬਹੁਤ ਹੀ ਮਾੜਾ ਹੈ। ਪਰ ਇੱਥੇ ਰੇਲਵੇ ਸਟੇਸ਼ਨ ਦੇ ਉੱਤੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਇੱਕ ਵੱਡੀ ਪੇਂਟਿੰਗ ਜਾਂ ਤਸਵੀਰ ਜਿਹੜੀ ਆ ਉਹ ਲੱਗੀ ਹੋਈ ਸੀ। ਇੱਕ ਇੱਥੇ ਦਰਬਾਰ ਸਾਹਿਬ ਦਾ ਮਾਡਲ ਜਿਹੜਾ ਸੀ ਉਹ ਸੁਸ਼ੋਭਿਤ ਸੀ ਰੇਲਵੇ ਸਟੇਸ਼ਨ ਅੰਮ੍ਰਿਤਸਰ। ਤਾਂ ਜਿਹੜਾ ਬੀਜੇਪੀ ਦਾ ਹਰਬੰਸ ਲਾਲ ਖੰਨਾ, ਇਹਦੀ ਕਮਾਂਡ ਹੇਠ ਇੱਕ ਵਹਿਸ਼ੀ ਹਜੂਮ ਜਿਹੜਾ ਸਾਰੇ ਸ਼ਹਿਰ ਦੇ ਵਿੱਚ ਹੀ ਗਦਰ ਮਚਾਉਂਦਾ ਰਿਹਾ, ਉਹ ਇੱਥੇ ਪਹੁੰਚਿਆ ਤੇ ਨਾਲੇ ਤਾਂ ਉਸ ਦਰਬਾਰ ਸਾਹਿਬ ਦੇ ਮਾਡਲ ਨੂੰ ਡਾਂਗਾ ਸੋਟਿਆਂ ਲੱਤਾਂ ਨਾਲ ਭੰਨਿਆ ਤੇ ਫਿਰ ਬਾਅਦ ਵਿੱਚ ਉਹ ਜਿਹੜੀ ਚੌਥੇ ਪਾਤਸ਼ਾਹ ਦੀ, ਚਾਹੇ ਉਹ ਮਨੋਕਲਪਤੀ ਆ ਪਰ ਉਹਦੀ ਇੱਕ ਲੋਕਾਂ 'ਚ ਮਾਨਤਾ ਹੈ, ਸ਼ਰਧਾ ਜੁੜੀ ਆ, ਉਹ ਫੋਟੋ ਲਾ ਕੇ ਉਹਨੂੰ ਭੰਨਿਆ ਤੋੜਿਆ ਤੇ ਉਹਦੇ ਉੱਤੇ ਸਿਗਰਟਾਂ ਬੀੜੀਆਂ ਦਾ ਜਿਹੜਾ ਸੀ ਉਹ ਸੁੱਟਿਆ ਵੀ ਆ ਦੇਖੋ ਜੀ ਅਸੀਂ ਉਹਦੀ ਬੇਇੱਜ਼ਤੀ ਕਰ ਰਹੇ ਹਾਂ। ਨਾਅਰੇ ਬੜੇ ਮਾੜੇ ਚੰਗੇ ਇੱਥੇ ਵਰਤੇ ਤੇ ਇਹ ਸਾਰੀ ਰਿਪੋਰਟਿੰਗ ਜਿਹੜੀ ਆ ਉਸ ਮੌਕੇ ਸਰਦਾਰ ਜਸਪਾਲ ਸਿੰਘ ਸਿੱਧੂ ਜਿਹੜੇ ਮੀਡੀਆ ਅਦਾਰੇ ਨਾਲ ਜੁੜੇ ਸੀ, ਉਹਨਾਂ ਦੀ ਇੱਕ ਕਿਤਾਬ ਆਈ ਆ ਪੰਜਾਬ ਜੂਨ 84 ਦੀ ਪੱਤਰਕਾਰੀ, ਉਹਦੇ ਵਿੱਚ ਦੱਸਿਆ ਸਾਰਾ ਕੁਝ ਕਿ ਕੀ ਕੁਛ ਸਾਡੇ ਸਾਹਮਣੇ ਵਾਪਰਿਆ। ਇੱਕ ਅਖਬਾਰਾਂ ਦੀਆਂ ਖਬਰਾਂ ਹੁੰਦੀਆਂ, ਇੱਕ ਬੰਦਾ ਉਹ ਕੁਛ ਜਿਹੜਾ ਅਖਬਾਰ ਨੂੰ ਨਹੀਂ ਭੇਜਿਆ ਹੁੰਦਾ ਉਹਨੂੰ ਬਤੌਰ ਪੱਤਰਕਾਰ ਸਮਝ ਲੱਗਦੀ ਹੈ, ਉਹ ਸਾਰਾ ਕੁਝ ਇਸ ਕਿਤਾਬ ਦੇ ਵਿੱਚ ਜਸਪਾਲ ਸਿੰਘ ਸਿੱਧੂ ਨੇ ਲਿਖਿਆ। ਇਸ ਲਾਂਬੂ ਲਾਉਣ ਵਾਲੀ ਗੱਲ ਨੂੰ ਕੌਣ ਬਰਦਾਸ਼ਤ ਕਰ ਸਕਦਾ ਬਈ ਚੌਥੇ ਪਾਤਸ਼ਾਹ ਦੇ ਫੋਟੋ ਨਾਲ ਜਾਂ ਦਰਬਾਰ ਸਾਹਿਬ ਦੇ ਮਾਡਲ ਨਾਲ ਆਹ ਕੁਝ ਵਾਪਰਿਆ। ਸੋ ਇਸ ਗੱਲ ਤੋਂ ਬਾਅਦ ਵਿੱਚ ਯਕੀਨਨ ਸਿੱਖਾਂ ਨੂੰ ਜਿਹੜੇ ਆ ਸਾਨੂੰ ਮਤਾਂ ਦਿੰਦੇ ਹੁੰਦੇ ਨੇ ਵੀ ਭਾਰਤੀ ਸਿਸਟਮ ਸਜ਼ਾ ਦਊ, ਇਨਸਾਫ ਦਊ, ਉਧਰ ਨੂੰ ਝਾਕਣ ਦਾ ਮਨ ਸੀਗਾ ਤੇ ਝਾਕੇ ਵੀ। ਪਰ 14 ਫਰਵਰੀ ਤੋਂ ਮਾਰਚ ਲੰਘ ਗਿਆ ਸਾਰਾ ਤੇ 2 ਅਪ੍ਰੈਲ ਤੱਕ ਸਾਰੇ ਭਾਰਤ ਦਾ ਜਿਹੜਾ ਸਿਸਟਮ ਸੀ, ਨਿਜ਼ਾਮ ਸੀ, ਉਹ ਇੱਕ ਤਰੀਕੇ ਨਾਲ ਸਿੱਖਾਂ ਨੂੰ ਮੁਸ਼ਕੜੀਆਂ ਹੱਸਦਾ ਰਿਹਾ ਵੀ ਕਰ ਲੋ ਕੀ ਕਰ ਹੁੰਦਾ, ਕਰੋ ਕੀ ਕਰਦੇ ਹੋ, ਦਿਖਾਓ ਕੀ ਕਰਦੇ ਹੋ ਤੁਸੀਂ। ਸੋ ਇਸ ਮਾਹੌਲ ਦੇ ਵਿੱਚ ਭਾਈ ਲਾਭ ਸਿੰਘ ਜੀ,
ਭਾਈ ਸੁਰਿੰਦਰ ਸਿੰਘ ਸੋਢੀ ਜੀ ਤੇ ਹੋਰ ਸਿੰਘਾਂ ਨੇ ਜੋ ਉਹਨਾਂ ਤੋਂ ਕਰ ਹੁੰਦਾ ਸੀ ਉਹਨਾਂ ਨੇ ਕਰਤਾ। ਤੇ ਫਿਰ ਜਿਵੇਂ ਢਾਡੀ ਸਿੰਘ ਕਵੀਸ਼ਰ ਸਿੰਘ ਸੁਣਾਉਂਦੇ ਹੁੰਦੇ ਆ ਬਈ ਡਾਕਟਰ ਸਾਹਿਬ ਨੂੰ ਜਾ ਕੇ ਪੁੱਛਿਆ ਕਿ ਕੋਈ ਇਹੋ ਜਿਹੀ ਦਵਾਈ, ਕੋਈ ਇਹੋ ਜਿਹੀ ਗੋਲੀ ਹੈ ਜਿਹੜੀ ਖਾਵੇ ਤਾਂ ਡਾਕਟਰ ਤੇ ਆਰਾਮ ਸਾਨੂੰ ਆ ਜੇ। ਡਾਕਟਰ ਹਰਬੰਸ ਲਾਲ ਖੰਨਾ ਕਹਿੰਦਾ ਵੀ ਇਹੋ ਜਿਹੀ ਗੋਲੀ ਤਾਂ ਕੋਈ ਨਹੀਂ, ਉਹਦੇ ਪਰ ਸਾਡੇ ਕੋਲ ਤਾਂ ਹੈਗੀਆਂ। ਸੋ ਫਿਰ ਉਹ ਗਾਣਾ ਕਿ ਮੈਡੀਕਲ ਸਟੋਰ ਚ ਢਾ ਲਿਆ ਖੰਨਾ ਬਾਡੀ ਗਾਰਡ ਸਣੇ, ਉਹ ਬਣਿਆ। ਸੋ ਇਹ ਅੱਜ ਦੇ ਦਿਨ ਦਾ ਇਤਿਹਾਸ ਆ ਜਿਹੜਾ 2 ਅਪ੍ਰੈਲ 1984 ਦਾ। ਇਹ ਦੱਸਣ ਦਾ ਭਾਵ ਇਹ ਹੈ ਕਿ ਇਹ ਕੰਮ ਅੱਜ ਵੀ ਚੱਲ ਰਿਹਾ। ਅੱਜ ਵੀ ਹਰ ਤਰੀਕੇ ਨਾਲ ਸਿੱਖਾਂ ਨੂੰ ਜਲੀਲ ਕੀਤਾ ਜਾ ਰਿਹਾ। ਅੱਜ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਰਗੀ ਕੋਈ ਸ਼ਖਸੀਅਤ ਨਹੀਂ ਹੈ ਜਿਹੜੀ ਇਹ ਕਵੇ ਕਿ ਦੁਸ਼ਟਾਂ ਨੂੰ ਸੋਧਾ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਰਨ ਵਾਲਿਆਂ ਨੂੰ ਜਾਂ ਧੀਆਂ ਭੈਣਾਂ ਨੂੰ ਬੇਪਤ ਕਰਨ ਵਾਲਿਆਂ ਨੂੰ ਸੋਧਾ ਲਾ ਕੇ ਆ ਜਾਓ ਮੈਂ ਸਾਂਭੂ। ਅੱਜ ਉਹ ਨਹੀਂ ਹੈ। ਇਸ ਕਰਕੇ ਇਹਦੇ ਬਾਵਜੂਦ ਸਿੱਖ ਆਪਦੇ ਫਰਜ਼ ਨਿਭਾ ਰਹੇ ਨੇ। ਅਸਦੀਰ ਸੂਰੀ ਨਾਂ ਦੇ ਹਿੰਦੂ ਅੱਤਵਾਦੀ ਨੇ ਜਾਂ ਹੋਰਾਂ ਨੇ ਜੋ ਕੁਫਰ ਤੋਲਿਆ, ਤੇ ਜਿਵੇਂ ਭਾਈ ਸੰਦੀਪ ਸਿੰਘ ਸਨੀ ਨੇ ਆਪਦਾ ਫਰਜ਼ ਨਿਭਾਇਆ। ਇਹ ਸਾਰਾ ਕੁਝ ਜਦੋਂ ਅਸੀਂ ਚਰਚਾ ਕਰਦੇ ਹਾਂ, ਇਹ ਸਿਰਫ ਇਸ ਕਰਕੇ ਵੀ ਸਾਡੇ ਭਾਈਚਾਰੇ ਦੇ ਬਹੁਤ ਸਾਰੇ ਲੋਕ ਭਾਰਤੀ ਮੀਡੀਆ ਦੇ ਅਸਰ ਹੇਠ ਘਟਨਾਵਾਂ ਨੂੰ ਉਵੇਂ ਦੇਖਣ ਦੇ ਆਦੀ ਹੁੰਦੇ ਜਾ ਰਹੇ ਆ ਜਿਵੇਂ ਇੰਡੀਅਨ ਸਿਸਟਮ ਦਿਖਾਉਂਦਾ ਉਹਨਾਂ ਨੂੰ ਵੀ ਸਿੱਖ ਬਹੁਤ ਮਾੜੇ ਆ, ਸਿੱਖ ਬਹੁਤ ਭੈੜੇ ਆ। ਇਹਨਾਂ ਨੇ ਇਹੀ ਨਹੀਂ ਟਿਕੇ ਜੀ, ਨਹੀਂ ਤਾਂ ਦਰਬਾਰ ਸਾਹਿਬ ਤੇ ਹਮਲਾ ਕਾਹਨੂੰ ਹੋਣਾ ਸੀ। ਇਹੀ ਨਹੀਂ ਟਿਕੇ ਜੀ, ਨਹੀਂ ਗਲਾਂ 'ਚ ਟਾਇਰ ਕਾਹਨੂੰ ਪੈਂਦੇ। ਮਤਲਬ ਕਿ ਨਾਲੇ ਤਾਂ ਸਿੱਖਾਂ ਨੂੰ ਕੁੱਟਿਆ, ਲੁੱਟਿਆ, ਮਾਰਿਆ, ਜਲੀਲ ਕੀਤਾ, ਨਾਲੇ ਸਿੱਖ ਹੀ ਦੋਸ਼ੀ। ਉੱਪਰੋਂ ਇੰਡੀਅਨ ਸਿਸਟਮ ਇੱਕ ਨੈਰੇਟਿਵ ਸਿਰਜ ਰਿਹਾ ਕਿ ਸਿੱਖੋ ਇੰਡੀਆ ਦੇ ਥੈਂਕਫੁਲ ਹੋਵੋ, ਧੰਨਵਾਦੀ ਹੋਵੋ ਕਿ ਤੁਹਾਡੇ ਛਿੱਤਰ ਫੇਰ ਕੇ, ਤੁਹਾਡੇ ਛਿੱਤਰ ਫੇਰਨ ਤੇ ਜਿਹੜਾ ਖਰਚਾ ਆਇਆ, ਜਿਹੜਾ ਇੰਡੀਆ ਦਾ ਪੰਜਾਬ ਉੱਤੇ ਕਰਜ਼ਾ ਕਿਹਾ ਜਾਂਦਾ, ਵੀ ਤੁਸੀਂ ਸੌਖੇ ਛੁੱਟ ਗਏ। ਇਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਹੋਰ ਗੱਲਾਂ ਜਿਵੇਂ ਕਿਤਾਬਾਂ ਰਾਹੀਂ ਇਹ ਦੱਸਿਆ ਜਾ ਰਿਹਾ ਕਿ ਇਹ ਸਾਰਾ ਜਿਹੜਾ ਬੀਤੇ ਦੌਰ ਵਿੱਚ ਹੋਇਆ, ਇਹ ਤਾਂ ਜਿਹੜੇ ਬੰਦੇ ਇਸ ਗੱਲ ਨੂੰ ਲੈ ਕੇ ਤੁਰੇ ਹੋਏ ਸੀ ਉਹ ਤਾਂ ਜੀ ਕਾਂਗਰਸ ਦੇ ਏਜੰਟ ਸੀ, ਉਹ ਤਾਂ ਏਜੰਸੀਆਂ ਦੇ ਬੰਦੇ ਸੀ। ਉਹਨਾਂ ਨੇ ਤਾਂ ਜੀ ਪੰਜਾਬ ਨੂੰ 50 ਸਾਲ ਪਿੱਛੇ ਕਰਤਾ। ਬੜਾ ਵਿਕਾਸ ਆ ਜਿਹੜਾ ਹੁਣ ਨੂੰ ਹੋ ਜਾਣਾ ਸੀ, ਪੰਜਾਬ ਦਾ ਜਿਹੜਾ ਘਾਣ ਹੋ ਗਿਆ। ਸੋ ਇਸ ਨੈਰੇਟਿਵ ਦੇ ਰਾਹੀਂ ਸਿੱਖਾਂ ਨੂੰ ਇਹ ਜਤਾਇਆ ਜਾ ਰਿਹਾ ਕਿ ਤੁਸੀਂ ਤਾਂ ਲੁੱਟੇ ਗਏ, ਕੁੱਟੇ ਗਏ, ਮਾਰੇ ਗਏ। ਇਸੇ ਤਰੀਕੇ ਦੀ ਬਿਰਤੀ ਜਿਹੜੀ ਆ ਉਹ ਸਾਡੀਆਂ ਪੰਥਕ ਜਾਂ ਸੰਘਰਸ਼ੀਲ ਸਫਾਂ 'ਚ ਵੀ ਆ ਰਹੀ। ਸਾਡੇ ਵੀ ਬਹੁਤ ਸਾਰਾ ਕੰਮ ਰੋਣ ਧੋਣ ਤੇ ਆਇਆ ਹੋਇਆ ਵੀ ਬੜਾ ਮਾੜਾ ਹੋ ਗਿਆ, ਬੜਾ ਮਾੜਾ ਹੋ ਗਿਆ। ਜੇ ਆਪਾਂ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਆਜ਼ਾਦੀ ਦਾ ਸੰਘਰਸ਼ ਚੱਲਿਆ ਉਹ ਤੇ ਨਜ਼ਰ ਮਾਰੀਏ ਤਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਫੌਰਨ ਜਾਣ ਤੋਂ ਬਾਅਦ ਬਾਬਾ ਮਹਾਰਾਜ ਸਿੰਘ ਦੀ ਕਮਾਂਡ ਹੇਠ ਸਿੱਖਾਂ ਨੇ ਆਜ਼ਾਦੀ ਦਾ ਬਿਗਲ ਵਜਾਤਾ। ਉਹ ਸੰਘਰਸ਼ ਛੇਤੀ ਦਬਾ ਦਿੱਤਾ ਗਿਆ ਤਾਂ ਬਾਬਾ ਰਾਮ ਸਿੰਘ ਦੀ ਕਮਾਂਡ ਹੇਠ ਕੂਕਿਆਂ ਨੇ ਇੱਕ ਸ਼ਾਨਦਾਰ ਜੰਗ ਜਿਹੜੀ ਆ, ਲੜਾਈ ਜਿਹੜੀ ਆ ਉਹ ਲੜੀ, ਉਹ ਦੱਬ ਲਿਆ। ਤਾਂ ਫਿਰ ਗਦਰ ਲਹਿਰ ਉੱਠ ਖੜੀ, ਉਧਰੋਂ ਸਿੰਘ ਸਭਾ ਲਹਿਰ। ਗਦਰ ਲਹਿਰ ਵਾਲੇ ਜਦੋਂ ਅਜੇ ਫਾਂਸੀਆਂ ਤੇ ਚੜ ਰਹੇ ਸੀ ਤਾਂ ਭਾਈ ਕਰਤਾਰ ਸਿੰਘ ਸਰਾਭੇ ਵਰਗਿਆਂ ਦੇ ਫੋਟੋ ਚੱਕ ਕੇ ਸਰਦਾਰ ਭਗਤ ਸਿੰਘ ਵਰਗੇ ਆਪਦੇ ਬਟੂਏ 'ਚ ਪਾਈ ਫਿਰਦੇ ਸੀ ਕਿ ਅਸੀਂ ਅੰਗਰੇਜ਼ਾਂ ਦੇ ਖਿਲਾਫ ਜੰਗ ਜਾਰੀ ਰੱਖਾਂਗੇ। ਗਦਰ ਲਹਿਰ ਤੋਂ ਫੌਰਨ ਬਾਅਦ ਬੱਬਰ ਅਕਾਲੀ ਸਰਗਰਮ ਹੋ ਗਏ। ਇਹ ਸਾਰਾ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਲਗਾਤਾਰ ਚੱਲਦੇ ਰਹੇ। ਉਹਨਾਂ ਵੇਲਿਆਂ 'ਚ ਕੋਈ ਇਹੋ ਜਿਹਾ ਸਿੱਖਾਂ 'ਚ
ਵਰਤਾਂਤ ਜਾਂ ਨੈਰੇਟਿਵ ਨਹੀਂ ਚੱਲਿਆ ਕਿ ਬੜਾ ਮਾੜਾ ਵਾਪਰ ਗਿਆ। ਆ ਜੀ ਬਾਬੇ ਰਾਮ ਸਿੰਘ ਨੇ ਤਾਂ ਬੜੀ ਮਾੜੀ ਕੀਤੀ, ਆ ਦੇਖੋ ਜੀ ਗਦਰੀਆਂ ਨੇ ਐਂ ਕਰਨਾ ਸੀ, ਐਂ ਕਾਹਤੋਂ ਕੀਤਾ, ਬੱਬਰ ਬੜੇ ਮਾੜੇ ਆ, ਗੁਰਦੁਆਰਾ ਸੁਧਾਰ ਲਹਿਰ ਵਾਲੇ ਐਵੇਂ ਕੁੱਟ ਖਾਈ ਜਾਂਦੇ ਆ, ਭਗਤ ਸਿੰਘ ਨੂੰ ਕੀ ਵਿਪਤਾ ਪਈ ਸੀ। ਇਹੋ ਜਿਹੀਆਂ ਗੱਲਾਂ ਨਹੀਂ ਸੀਗੀਆਂ। ਗੱਲ ਇਹ ਸੀ ਕਿ ਜਿਹੜਾ ਪਹਿਲੋਂ ਵਾਲਾ ਜਿਹੜਾ ਕੁਝ ਸਾਡੇ ਆਜ਼ਾਦੀ ਦੇ ਮਿਸ਼ਨ ਦੇ ਵਿੱਚ ਯੋਗਦਾਨ ਪਾ ਸਕਦਾ ਸੀ, ਚਾਹੇ ਉਹ ਕੋਈ ਵਰਤਾਰਾ ਹੈ, ਪੂਰਾ ਘਟਨਾਕ੍ਰਮ, ਕੋਈ ਉਭਾਰ, ਕੋਈ ਅੰਦੋਲਨ ਹੈ, ਤੇ ਚਾਹੇ ਕੋਈ ਨਿੱਜੀ ਤੌਰ ਤੇ ਵਿਅਕਤੀਗਤ ਤੌਰ ਤੇ ਕੁਰਬਾਨੀ ਹੈ, ਇਹਨੂੰ ਛੱਡੋ, ਆਪਾਂ ਅੱਗੇ ਚੱਲੋ। ਇਸ ਗੱਲ ਤੇ ਚੀਕਾਂ ਮਾਰੀ ਜਾਣ ਨਾਲ ਕੁਝ ਨਹੀਂ ਬਣਨਾ ਕਿ ਹਾਏ ਮਾੜਾ ਹੋ ਗਿਆ। ਇਸ ਗੱਲ ਵੱਲ ਦੇਖੋ ਕਿ ਅੱਗੇ ਕੀ ਕਰਨਾ। ਤੇ ਹਰ ਵੇਲੇ ਇਸ ਬਿਰਤੀ ਦੇ ਵਿੱਚ ਰਹਿਣ ਕਰਕੇ ਗਾਂਧੀ ਵਰਗੇ ਜਿਹੜੇ ਭਾਰਤ ਦੇ ਲੀਡਰ ਸੀ, ਉਹ ਸਾਡੇ ਸਿੱਖ ਆਗੂਆਂ ਨੂੰ ਆਪ ਕਹਿੰਦੇ ਸੀ ਵੀ ਹੈ ਤਾਂ ਸਾਰਾ ਭਾਰਤੀ ਗੁਲਾਮ, ਪਰ ਸਿੱਖ ਜਿਹੜੇ ਆ ਪੰਜਾਬ ਦੇ ਵਿੱਚ ਤਾਂ ਇਹ ਆ ਵੀ ਜਦੋਂ ਵੀ ਕੋਈ ਸੱਦਾ ਦਿੱਤਾ ਜਾਂਦਾ, ਕੋਈ ਕਾਲ ਦਿੱਤੀ ਜਾਂਦੀ ਆ, ਕੋਈ ਐਜੀਟੇਸ਼ਨ ਕਰਦੇ ਆ, ਤਾਂ ਸਭ ਤੋਂ ਵੱਧ ਉਤਸ਼ਾਹ ਵਾਲਾ, ਜਿਹੜਾ ਜੋਸ਼ ਵਾਲਾ, ਪੂਰਾ ਵਧੀਆ ਰਿਸਪੌਂਸ ਆ, ਉਹ ਪੰਜਾਬ ਚੋਂ ਜਾਂ ਸਿੱਖਾਂ ਚੋਂ ਮਿਲਦਾ। ਤਾਂ ਬਾਬਾ ਖੜਕ ਸਿੰਘ ਵਰਗੇ ਕਹਿੰਦੇ ਸੀ ਕਿ ਗਾਂਧੀ ਜੀ ਜਿਹੜਾ ਬਾਕੀ ਭਾਰਤ ਆ ਉਹ ਸਦੀਆਂ ਤੋਂ ਗੁਲਾਮ, ਉਹਨਾਂ ਦਾ ਮੱਚ ਮਰ ਚੁੱਕਿਆ। ਸਾਡੇ ਤਾਂ ਅਸੀਂ ਆ ਤੁਰੇ ਫਿਰਦੇ ਆ ਬਥੇਰੇ ਬੰਦੇ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਦੇਖਿਆ ਹੋਇਆ, ਤੇ ਉਹਨਾਂ ਦੀ ਅਜੇ ਬਿਰਤੀ ਦੇ ਵਿੱਚ ਪਿਆ ਵੀ ਅਸੀਂ ਰਾਜੇ ਸੀ, ਅਸੀਂ ਸਾਡੀ ਬਾਦਸ਼ਾਹੀ ਸੀ। ਉਹ ਜਿਹੜਾ ਇਹ ਜਜ਼ਬਾ ਇਹ ਟਿਕਣ ਨਹੀਂ ਦਿੰਦਾ। ਇਹ ਗੱਲ ਆਪਣੇ ਆਪ ਦੇ ਵਿੱਚ ਹੀ ਬੇਮਿਸਾਲ ਆ ਕਿ ਜਦੋਂ ਗਦਰ ਫੇਲ ਹੋ ਗਿਆ ਤਾਂ ਭਾਈ ਕਰਤਾਰ ਸਿੰਘ ਸਰਾਭਾ ਆਪਣੇ 3 ਸਾਥੀਆਂ ਸਮੇਤ ਇੱਥੋਂ, ਜਿਵੇਂ ਖਾੜਕੂ ਲਹਿਰ ਦੇ ਦਿਨਾਂ 'ਚ ਬਹੁਤ ਸਾਰੇ ਯੋਧਿਆਂ ਨੂੰ ਮੈਦਾਨੇ ਜੰਗ 'ਚੋਂ ਦੂਜੇ ਪਾਸੇ ਨੂੰ ਜਾਣਾ ਪੈਂਦਾ ਰਿਹਾ ਹੈ, ਉਹ ਅਫਗਾਨਿਸਤਾਨ ਵੱਲ ਨੂੰ ਜਾ ਰਹੇ ਸੀ। ਉੱਥੇ ਜਦੋਂ ਇੱਕ ਰਾਤ ਨੂੰ ਟਿਕਾਣਾ ਕਰਦੇ ਆ ਵੀ ਚਲੋ ਨਿਕਲ ਚਲੀਏ ਕਿਸੇ ਪਾਸੇ ਨੂੰ, ਤਾਂ ਉਹਨੇ ਭਾਈ ਕਰਤਾਰ ਸਿੰਘ ਸਰਾਭੇ ਨੇ ਇੱਕ ਕਵਿਤਾ ਕਹਿੰਦੇ ਲਿਖੀ ਵੀ ਬਣੀ ਸੈਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਉਹ ਸਾਰੇ ਕਵਿਤਾ ਦਾ ਇਹ ਸੀ ਮੂਲ ਭਾਵ ਵੀ ਆਪਾਂ ਤਾਂ ਕਹਿੰਦੇ ਸੀ ਆਪਾਂ ਗਦਰ ਕਰਨਾ, ਅੰਗਰੇਜ਼ ਭਜਾ ਦੇਣੇ ਆ, ਆਜ਼ਾਦੀ ਲਿਆਵਾਂਗੇ, ਤੇ ਜੇ ਆਪਣੇ ਨਾਲ ਦੇ ਸਾਥੀ ਫੜੇ ਗਏ, ਕੁਝ ਆਪਣੇ ਹੱਕ 'ਚ ਗੱਲ ਹਾਲਾਤ ਨਹੀਂ ਰਹੇ, ਤੇ ਹੁਣ ਆਪਾਂ ਭੱਜ ਚੱਲੇ ਆ, ਤੇ ਆਪਣੇ ਸਾਰੇ ਬੰਦੇ ਥੋੜੀ ਫੜੇ ਗਏ ਜਾਂ ਮਾਰੇ ਗਏ, ਚਲੋ ਆਪਾਂ ਇਕੱਠੇ ਕਰਕੇ ਕੁਝ ਦੇਖੀਏ ਕਰਕੇ ਆਹ ਕੀ ਤਰੀਕਾ ਹੋਇਆ ਵੀ ਮੈਦਾਨੇ ਜੰਗ 'ਚੋਂ ਭੱਜ ਚੱਲੀਏ। ਇਸ ਬਿਰਤੀ ਦੇ ਤਹਿਤ ਉਹਨਾਂ ਸੂਰਮਿਆਂ ਨੇ ਵਾਪਸ ਮੁੜਨ ਦਾ ਫੈਸਲਾ ਕੀਤਾ। ਗਦਾਰ ਨੇ ਸਰਗੋਧੇ ਦੀ ਬਾਰ ਚੋਂ ਬਸ਼ੱਕ ਦੀ ਗ੍ਰਿਫਤਾਰ ਕਰਾਤਾ, ਪਰ ਫਾਂਸੀ ਚੜ੍ਹਨ ਤੱਕ ਉਹਨਾਂ ਦੇ ਦਿਮਾਗ ਵਿੱਚ, ਦਿਲ ਵਿੱਚ ਇਹ ਨਹੀਂ ਸੀਗਾ ਕਿ ਹਾਏ ਸਾਡੇ ਨਾਲ ਮਾੜਾ ਵਾਪਰ ਗਿਆ, ਜੇ ਅਸੀਂ ਉੱਥੋਂ ਨਾ ਮੁੜਦੇ। ਨਾ ਕਿਸੇ ਗਦਰੀ ਬਾਬੇ ਦਾ ਆਪਾਂ ਪੜ੍ਹਦੇ ਹਾਂ ਵੀ ਅੰਦਰ ਉਹ ਚੀਕਾਂ ਮਾਰਦਾ ਹੋਵੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਲ ਦੀਆਂ ਜੇਲ੍ਹ ਚਿੱਠੀਆਂ ਜਾਂ ਹੋਰ ਜਿੰਨੀਆਂ ਲਿਖਤਾਂ ਪੜ੍ਹਦੇ ਆ, ਉਹ ਸਾਰਿਆਂ ਦਾ ਇਹੀ ਸੀ ਵੀ ਸਾਡਾ ਮੁਲਕ ਆ, ਅਸੀਂ ਇਸ ਮੁਲਕ ਦੀ ਆਜ਼ਾਦੀ ਲਈ ਲੜਨਾ। ਜਦੋਂ ਅੰਗਰੇਜ਼ ਜਿਹੜਾ ਹੈ ਉਹਨੇ ਦੇਖਿਆ ਵੀ ਉਮਰ ਕੈਦ ਤਾਂ ਕਟਾ ਲਈ ਗਦਰੀਆਂ ਨੂੰ, ਤੇ ਜਿੱਥੇ ਭਾਈ ਰਣਧੀਰ ਸਿੰਘ ਨਾਰੰਗਵਾਲ ਤੇ ਹੋਰ ਸਿੰਘ ਬੰਦ ਸੀ, ਉੱਥੇ ਇੱਕ ਅਫਸਰ ਭੇਜਿਆ ਤੇ ਉਹਨਾਂ ਨੂੰ ਪਤਿਆਉਣ ਲੱਗ ਪਿਆ ਵੀ ਠੀਕ ਆ ਤੁਸੀਂ ਅੰਗਰੇਜ਼ ਖਿਲਾਫ ਲੜੇ, ਪਰ ਤੁਸੀਂ ਕਾਮਯਾਬ ਨਹੀਂ ਹੋਏ। ਹੁਣ ਅੰਗਰੇਜ਼ ਸਰਕਾਰ ਇੰਨੀ ਵੀ ਮਾੜੀ ਨਹੀਂ, ਤੇ ਅਸੀਂ ਚਾਹੁੰਦੇ ਆ ਵੀ ਤੁਸੀਂ ਜਿਹੜੀਆਂ ਤੁਹਾਡੀਆਂ ਕੁਰਕੀਆਂ ਹੋਈਆਂ ਤੁਹਾਨੂੰ ਜ਼ਮੀਨਾਂ ਵੀ ਦੇ ਦਿੱਤੀਆਂ ਜਾਣ, ਹੋਰ ਵੀ ਤੁਹਾਨੂੰ ਅਲਾਟ ਕਰ ਦਿੰਦੇ ਆ, ਪਰ ਤੁਸੀਂ ਨਾ ਇੱਕ ਗੱਲ ਕਰਨੀ ਆ ਬਈ ਇਹ ਤੇ ਸਾਈਨ ਕਰ ਦਿਓ। ਉਹ ਕਹਿੰਦੇ ਕੀ ਲਿਖਿਆ? ਕਹਿੰਦੇ ਲਿਖਿਆ ਵੀ ਅਸੀਂ ਅੰਗਰੇਜ਼ ਸਰਕਾਰ ਦੇ ਬੜੇ ਮਸ਼ਕੂਰ ਆ, ਥੈਂਕਫੁਲ ਆ, ਤੇ ਸਾਤੋਂ ਗਲਤੀ ਹੋ ਗਈ ਸੀ ਤੇ ਗਾਹਾਂ ਨੂੰ ਅਸੀਂ ਇਹੋ ਜਿਹੀ ਹਰਕਤ ਨਹੀਂ ਕਰਾਂ। ਤੇ ਉਹ ਕਹਿੰਦੇ ਜੀ ਨਹੀਂ, ਸਾਰੇ ਯੋਧੇ ਜਿਹੜੇ ਸੀ ਉਹਨਾਂ ਨੇ ਇਨਕਾਰ ਕਰਤਾ ਵੀ ਅਸੀਂ ਨਹੀਂ ਇਹੋ ਜਿਹਾ ਕੰਮ ਕਰ ਸਕਦੇ, ਸਾਨੂੰ ਤਾਂ ਬੜਾ ਮਾਣ ਆ ਜੀ ਅਸੀਂ ਅੰਗਰੇਜ਼ ਦੇ ਖਿਲਾਫ ਆਜ਼ਾਦੀ ਦੀ ਲੜਾਈ ਲੜੀ। ਫਿਰ ਉਹਨੇ ਕਿਹਾ ਵੀ ਚਲੋ ਠੀਕ ਆ, ਜੇ ਤੁਸੀਂ ਲੈ ਕੇ ਨਹੀਂ ਦੇਣਾ ਮੈਂ ਪਾੜ ਕੇ ਸੁੱਟ ਦਿੰਦਾ, ਤੁਸੀਂ ਇੱਥੇ ਖੜੇ ਹੋ, ਤੁਸੀਂ ਥੱਲੇ ਨੂੰ ਸਿਰ ਹਿਲਾ ਕੇ ਕਹਿ ਦਿਓ ਵੀ ਹਾਂ ਅਸੀਂ ਇਸ ਗੱਲ ਨਾਲ ਸਹਿਮਤ, ਮੈਂ ਇਹਦਾ ਹੀ ਸਮਝ ਲੂੰਗਾ ਕਿ ਤੁਸੀਂ ਆਪਦੀ ਗਲਤੀ ਮੰਨਦੇ। ਉਹ ਆਕੜ ਕੇ ਖੜ ਗਏ ਪੂਰਾ ਵੀ ਐ ਕਿਵੇਂ, ਅਸੀਂ ਤਾਂ ਪੂਰਾ ਤੈਨੂੰ ਜਜ਼ਬੇ ਨਾਲ ਦਿਖਾਵਾਂਗੇ ਕਿ ਅਸੀਂ ਕੀ ਚੀਜ਼, ਅਸੀਂ ਤੇਰੇ ਖਿਲਾਫ ਆ, ਤੇਰੇ ਰਾਜ ਦੇ ਖਿਲਾਫ ਆ, ਅਸੀਂ ਗੋਰਾਸ਼ਾਹੀ ਨਹੀਂ ਚੱਲਣੀ। ਫਿਰ ਉਹਨੇ ਕਿਹਾ ਵੀ ਆ ਲਕੀਰ ਖਿੱਚ ਦਿੰਦੇ ਆ, ਜਿਹੜੇ ਜਿਹੜੇ ਇਹਨੂੰ ਟੱਪ ਕੇ ਮੂਹਰਲੇ ਪਾਸੇ ਆ ਜਾਣਗੇ
ਤੁਸੀਂ ਨਾ ਕਹੋ ਜ਼ਬਾਨ ਤੋਂ, ਨਾ ਤੁਸੀਂ ਲਿਖ ਕੇ ਕਹੋ, ਸਿਰਫ ਅਗਲੇ ਪਾਸੇ ਆ ਜਾਓ। ਉਹ ਸਾਰੇ 5-5 6-6 ਕਦਮਾਂ ਪਿੱਛੇ ਚਲੇ ਗਏ। ਜਦੋਂ ਉਹ ਬਰਤਾਂਤ ਪੜ੍ਹੀ ਦਾ ਤਾਂ ਆਪਦੇ ਕੌਮ ਤੇ ਆਪਦੇ ਵਡੇਰਿਆਂ ਤੇ ਫਖਰ ਆਉਂਦਾ ਕਿ ਉਹਨਾਂ ਨੇ ਕਦੇ ਵੀ ਇਹੋ ਜਿਹੀ ਹਰਕਤ ਨਹੀਂ ਹੋਣ ਦਿੱਤੀ, ਨਾ ਕੀਤੀ, ਜਿਹਦੇ ਨਾਲ ਸਾਡਾ ਸਿਰ ਨੀਵਾਂ ਹੋ। ਉਹਨਾਂ ਵੇਲਿਆਂ ਦੇ ਵਿੱਚ ਜਿੰਨੇ ਅੰਦੋਲਨ ਚੱਲੇ, ਹਰ ਅੰਦੋਲਨ ਇਹ ਦੇਖਦਾ ਵਾ ਕਿ ਪਹਿਲੋਂ ਵਾਲਾ ਹਜੇ ਮੁੱਕਿਆ ਨਹੀਂ ਤੇ ਗਾਂਹ ਵਾਲਾ ਪੰਗਾ ਖੜਾ ਕਰ ਲਿਆ। ਆਜ਼ਾਦੀ ਦੀ ਲੜਾਈ 'ਚੋਂ ਲੱਗੇ ਰਹੇ। ਉਹਨਾਂ ਨੇ ਕਦੇ ਨਹੀਂ ਸੋਚਿਆ ਕਿ ਆਹ ਗਲਤੀ ਹੋ ਗਈ ਸੀ, ਉਹ ਲੀਡਰ ਨੇ ਐ ਕਰਤਾ ਸੀ, ਉਹ ਕਰਤਾ ਸੀ। ਮੈਂ ਜਦੋਂ ਇਤਿਹਾਸ ਦੀਆਂ ਕਿਤਾਬਾਂ ਤੇ ਨਜ਼ਰ ਮਾਰਦਾ, ਕੱਲਾ 1857 ਵਾਲੇ ਉਹ ਰਾਮ ਰੌਲੇ ਬਾਰੇ ਜ਼ਰੂਰ ਪੜ੍ਹਦੇ ਆ, ਗਦਰ ਦੇ ਫੇਲ ਹੋਣ ਦੇ ਕਾਰਨ ਕੀ ਸੀ, ਐ ਹੋ ਗਿਆ, ਉਹ ਹੋ ਗਿਆ। ਨਹੀਂ, ਸਿੱਖਾਂ ਦਾ ਤਾਂ ਕੰਮ ਇਹ ਆ ਵੀ ਗਲਤੀਆਂ ਫਲਤੀਆਂ ਬਾਅਦ ਚ ਦੇਖਾਂਗੇ, ਪਹਿਲਾਂ ਆਪਾਂ ਆਪਦਾ ਆਜ਼ਾਦੀ ਦੀ ਮੰਜ਼ਿਲ ਵੱਲ ਨੂੰ ਧਿਆਨ ਰੱਖੀਏ। ਇਹੀ ਕੰਮ 1947 ਤੋਂ ਬਾਅਦ ਸਾਡਾ ਬਣਦਾ ਸੀ, ਪਰ 1978 ਤੋਂ ਸੰਘਰਸ਼ ਚੱਲਿਆ ਤੇ ਹੁਣ ਸਾਡੀ ਕੌਮ ਨੂੰ ਮਨੋਵਿਗਿਆਨਕ ਤੌਰ ਤੇ ਕੁਝ ਬੰਦੇ ਲੱਗੇ ਹੋਏ ਨੇ ਕਿ ਆਪਣੇ ਤਾਂ ਬੜੀ ਮਾੜੀ ਹੋ ਗਈ, ਫਲਾਨਾ ਫੈਸਲਾ ਗਲਤ ਸੀ, ਫਲਾਨਾ ਬੰਦਾ ਬੜਾ ਮਾੜਾ ਸੀ, ਫਲਾਨੇ ਨੇ ਐ ਨਹੀਂ ਕੀਤਾ, ਫਲਾਨਾ ਐ ਕਰ ਲਵੇ, ਜੇ ਫਲਾਨੇ ਦਾ ਸਾਥ ਨਾ ਦਿੱਤਾ ਮਾਰੇ ਜਾਵਾਂਗੇ, ਜੇ ਫਲਾਨੇ ਦਾ ਸਾਥ ਦੇਤਾ ਤਾਂ ਮਾਰੇ ਜਾਵਾਂਗੇ। ਜਾਣੀ ਕਿ ਡਰਾਈ ਰੱਖਣਾ, ਜਾਣੀ ਕਿ ਮਾਨਸਿਕ ਤੌਰ ਤੇ ਕੌਮ ਨੂੰ ਉਲਝਾਈ ਰੱਖਣਾ, ਇਹ ਜਿਹੜੀ ਬਿਰਤੀ ਆ ਇਹ ਸਿੰਘ ਬਿਰਤੀ ਨਹੀਂ ਹੈ, ਇਹ ਸ਼ੇਰ ਬਿਰਤੀ ਨਹੀਂ ਹੈ। ਸਾਡੀ ਕੌਮ ਨੂੰ ਨਾਬਾਚਕਤਾ ਨਾਲ ਭਰਿਆ ਜਾ ਰਿਹਾ। ਜਿਹੜੀ ਜੁਝਾਰੂ ਬਿਰਤੀ ਆ, ਜਿਹੜੀ ਕੌਮ ਲਈ ਲੜਨ ਮਰਨ ਦੀ ਸਮਰੱਥਾ ਸ਼ਕਤੀ ਆ, ਹੁਣ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਕਿਸੇ ਬੰਦੇ 'ਚ ਗੁਣ ਹੀ ਗੁਣ ਹੋਣ। ਜਿਹੜੇ ਬੀਤੇ ਦੌਰ ਦੇ ਯੋਧੇ ਆ ਉਹਨਾਂ 'ਚ ਘਾਟਾਂ ਵੀ ਸੀ, ਕਮਜ਼ੋਰੀਆਂ ਵੀ ਸੀ, ਗਲਤੀਆਂ ਗੜਬੜਾਂ ਵੀ ਸੀ, ਪਰ ਉਹਨਾਂ ਦੇ ਵਿੱਚ ਗੁਣ ਵੀ ਸੀ। ਇਹ ਨਹੀਂ ਹੈਗਾ ਕਿ ਜਿਹੜੇ ਬਚ ਗਏ ਉਹ ਤਾਂ ਬਿਲਕੁਲ ਹੀ ਜਿਹੜੇ ਔਗਣਾਂ ਨਾਲ ਭਰੇ ਹੋਏ ਖਾੜਕੂ ਯੋਧੇ ਆ, ਉਹਨਾਂ ਤਾਂ ਕੋਈ ਅਕਲ ਹੀ ਨਹੀਂ। ਤੇ ਜਿਹੜੇ ਸ਼ਹੀਦ ਹੋ ਗਏ, ਜਿਹੜੇ ਮਾਰੇ ਗਏ, ਜਿਹੜੇ ਲੇਖੇ ਲੱਗੇ, ਉਹ ਹੀ ਇਕੱਲੇ ਵਧੀਆ ਸੀ। ਹੁਣ ਤਾਂ ਇਉਂ ਲੱਗਣ ਲਾਤਾ ਵੀ ਜਿਹੜੇ ਬਚ ਗਏ ਨਾ, ਵੀ ਇਹ ਬਚ ਕਿਵੇਂ ਗਏ, ਇਹ ਤਾਂ ਕੋਈ ਗੜਬੜ ਆ ਜੀ, ਇਹ ਕਿਵੇਂ ਹੋ ਗਿਆ। ਤੋ ਇਸ ਤਰੀਕੇ ਦਾ ਜਿਹੜਾ ਨਾਬਾਚਕਤਾ ਵਾਲਾ ਦੌਰ ਚੱਲ ਰਿਹਾ, ਇਹਦੇ ਵਿੱਚ ਬਹੁਤ ਸਾਰੇ ਬੰਦੇ ਆਪਦੇ ਆਪ ਨੂੰ ਪੰਥਕ ਅਤੇ ਖਾਲਿਸਤਾਨੀ ਕਹਾਉਂਦੇ ਆ ਤੇ ਨਾਲੇ ਉਹ ਗੱਲਾਂ ਉਹ ਕਰਦੇ ਆ ਜਿਹਦੇ ਨਾਲ ਸਿੱਖਾਂ ਦੀ ਨਵੀਂ ਪਨੀਰੀ ਦੇ ਅੰਦਰ ਕੌਮ ਲਈ ਜੂਝਣ ਦਾ, ਲੜਨ ਮਰਨ ਦਾ ਜਜ਼ਬਾ ਜਿਹੜਾ, ਉਹਦੀ ਥਾਂ ਉਲਟ ਵਰਤਾਂਤ, ਉਲਟ ਮਾਹੌਲ ਜਿਹੜਾ ਹੈ ਉਹ ਭਾਰੂ ਹੋ ਜਾਏ। ਜਦੋਂ ਕਿ ਆਪਾਂ ਦੇਖਦੇ ਹਾਂ ਕਿ ਬੀਤੇ ਦੌਰ ਦੇ ਵਿੱਚ ਇੱਕ ਨੂੰ ਜੇ ਮਾਰੋ, ਇੱਕ ਦੀ ਥਾਂ ਹੁੰਦੇ 4 ਖੜੇ। ਮਤਲਬ ਕਿ ਸਾਡਾ ਤਾਂ ਇਤਿਹਾਸ ਹੀ ਕੁਝ ਹੋਰ ਤਰ੍ਹਾਂ ਦਾ ਹੈ। ਬਾਬਾ ਬਲਾਕਾ ਸਿੰਘ ਜਾ ਕੇ ਜਦੋਂ ਬੁੱਢੇ ਜਹੁੜ ਦੱਸਦਾ ਹੈ ਬਈ ਮੱਸੇ ਨੇ ਦਰਬਾਰ ਸਾਹਿਬ ਦੇ ਅੰਦਰ ਆ ਕੁਝ ਕੀਤਾ ਹੈ, ਤਾਂ ਉੱਥੇ ਬਾਬਾ ਸੁੱਖਾ ਸਿੰਘ ਤੇ ਬਾਬਾ ਮਹਿਤਾਬ ਸਿੰਘ ਜਿਸ ਤਰੀਕੇ ਨਾਲ ਅਰਦਾਸ ਕਰਕੇ ਸਿੰਘ ਉਹਨਾਂ ਨੂੰ ਤੋਰਦੇ ਆ, ਜਿਵੇਂ ਉੱਥੇ ਕੱਲੇ ਕੱਲੇ ਸਿੰਘ ਨੂੰ 10ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਜੁੜਿਆ ਤੁਸੀਂ ਮਹਿਸੂਸ ਕਰਦੇ। ਕਮਾਲ ਦਾ ਇਤਿਹਾਸ ਹੈ ਸਾਡਾ। ਇੱਥੇ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਕਿਵੇਂ ਨਾਕਾ ਲਾ ਕੇ ਖੜ ਕੇ, ਪਤਾ ਹੀ ਸੀ ਵੀ ਐਡੇ ਵੱਡੇ ਹਕੂਮਤੀ ਢਾਂਚੇ ਸਾਹਮਣੇ ਸਾਡੀ ਕੀ ਚੱਲਣੀ, ਪਰ ਦਿਖਾਉਣਾ ਸੀ, ਦਿਖਾਇਆ। ਤੋ ਜਦੋਂ ਇੰਦਰਾ ਦਾ ਆਇਆ ਤਾਂ ਬੇਅੰਤ ਸਿੰਘ, ਸਤਵੰਤ ਸਿੰਘ ਨੂੰ ਪਤਾ ਹੀ ਸੀ ਵੀ ਸਾਡੇ ਨਾਲ ਕੀ ਹੋਣਾ। ਭਾਈ ਦਿਲਾਵਰ ਸਿੰਘ ਨੂੰ ਵੀ ਪਤਾ ਸੀ, ਸਭ ਨੂੰ ਪਤਾ ਸੀ ਵੀ ਸਾਡੇ ਨਾਲ ਕੀ ਪਤਾ। ਤੇ ਕਦੇ ਕਿਸੇ ਨੇ ਨਾ ਵਾਲੀ ਗੱਲ ਨਹੀਂ ਸੋਚੀ, ਚੜ੍ਹਦੀ ਕਲਾ ਦਾ ਪ੍ਰਭਾਵ ਰੱਖਿਆ। ਪਰ ਹੈਰਾਨੀ ਦੀ ਗੱਲ ਆ, ਅਫਸੋਸ ਦੀ ਗੱਲ ਹੈ ਕਿ ਸਾਡੇ ਅੰਦਰ ਨਾਬਾਚਕਤਾ ਭਰਨ ਲਈ ਜਿੱਥੇ ਇੰਡੀਅਨ ਸਟੇਟ ਮੀਡੀਆ ਰਾਹੀਂ, ਹੋਰ ਢੰਗ ਤਰੀਕਿਆਂ ਰਾਹੀਂ ਸਰਗਰਮ ਹੈ, ਵਰਤਾਂਤ ਸਿਰਜ ਕੇ ਸਾਡੇ ਅੰਦਰ ਚੜ੍ਹਦੀ ਕਲਾ ਦਾ ਅਹਿਸਾਸ ਜਿਹੜਾ ਖੋਰਿਆ ਜਾ ਰਿਹਾ, ਉੱਥੇ ਸਾਡੀਆਂ ਸਫਾਂ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਖਾਲਿਸਤਾਨੀ ਆ, ਅਸੀਂ ਖਾੜਕੂ ਆ, ਪਰ ਗੱਲਾਂ ਉਹ ਸਾਰੀਆਂ ਉਹ ਕਰਦੇ ਆ ਜਿਹਦੇ ਨਾਲ ਸਾਡੀ ਕੌਮ ਦੀ ਜਿਹੜੀ ਚੜ੍ਹਦੀ ਕਲਾ ਦਾ ਅਹਿਸਾਸ ਆ ਉਹਨੂੰ ਖੋਰਾ ਲੱਗ ਸਕੇ। ਸਾਨੂੰ ਇਹਦੇ ਉੱਤੇ ਚਿੰਤਨ ਕਰਨ ਦੀ ਲੋੜ ਹੈ। ਸਾਨੂੰ ਉਹ ਘਟਨਾਵਾਂ, ਉਹ ਵਰਤਾਰੇ, ਉਹ ਬੰਦੇ, ਉਹ ਧਿਰਾਂ, ਉਹ ਧੜੇ ਜਿਹੜੇ ਸੰਘਰਸ਼ ਨੂੰ ਬਲ ਦਿੰਦੇ ਹੋਣ, ਜਿਹੜੇ ਅੱਗੇ ਤੋਰਦੇ ਹੋਣ, ਜਿਹੜੇ ਸਾਰਥਕ ਸੋਚ ਰੱਖਦੇ ਹੋਣ, ਉਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ।
ਤੇ ਬਾਕੀਆਂ ਬਾਰੇ ਅਰਦਾਸ ਕਰਨ ਦੀ ਲੋੜ ਆ ਕਿ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਮੱਤ ਬਖਸ਼ਣ, ਤਾਂ ਕਿ ਕੌਮ ਜਿਹੜੀ ਹੈ ਉਹ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੁੜੀ ਰਹੇ। ਹੁਣ ਤਾਂ ਸਾਨੂੰ ਕਈ ਭਰਾਵਾਂ ਨੂੰ ਦੇਖੀਦਾ ਉਹ ਉਹਨਾਂ ਵਾਰਦਾਤਾਂ, ਉਹਨਾਂ ਘਟਨਾਵਾਂ ਜਿਨ੍ਹਾਂ ਤੇ ਫਖਰ ਕਰਨਾ ਬਣਦਾ, ਉਹਨਾਂ ਸ਼ਖਸੀਅਤਾਂ ਜਿਨ੍ਹਾਂ ਤੇ ਸਾਨੂੰ ਫਖਰ ਕਰਨਾ ਬਣਦਾ, ਆਪ ਹੀ ਕਹਿਣ ਲੱਗ ਪੈਂਦੇ ਸਾਡੇ ਬੰਦੇ ਵੀ ਬੜਾ ਮਾੜਾ ਹੋਇਆ ਜੀ, ਆਹ ਗੱਲ ਜੀ ਐ ਨਹੀਂ ਸੀ ਕਰਨੀ ਚਾਹੀਦੀ, ਉਹ ਨਹੀਂ ਸੀ ਕਰਨੀ ਚਾਹੀਦੀ। ਜਦੋਂ ਵੀ ਅਸੀਂ ਆਪਦੀ ਮੰਜ਼ਿਲ ਤੇ ਪਹੁੰਚ ਗਏ, ਆਜ਼ਾਦੀ ਹਾਸਲ ਹੋ ਗਈ, ਉਦੋਂ ਇਹ ਸਾਰਾ ਕੁਝ ਜਿਹੜਾ ਹੈ ਉਦੋਂ ਫਖਰ ਬੜਾ ਹੀ ਹੋਣਾ। ਉਦੋਂ ਉਹਨਾਂ ਦਾ ਕਿਸੇ ਨੂੰ ਚੇਤਾ ਨਹੀਂ ਆਉਣਾ ਜਿਹੜੀਆਂ ਗੜਬੜਾਂ ਹੋਈਆਂ, ਜਿਹੜੀਆਂ ਗਲਤੀਆਂ ਹੋਈਆਂ। ਉਦੋਂ ਹਰੇਕ ਨੇ ਇਹੀ ਕਹਿਣਾ, ਕਿਉਂਕਿ ਜਿੱਤ ਜਿਹੜੀ ਹੁੰਦੀ ਆ ਨਾ, ਜਿੱਤ ਉਹਦੇ 100 ਬਾਪੂ ਹੁੰਦੇ, ਹਾਰ ਹਮੇਸ਼ਾ ਯਤੀਮ ਹੁੰਦੀ। ਸੋ ਅੱਜ ਦੇ ਦੌਰ ਦੇ ਵਿੱਚ ਆਪਾਂ ਉਹਨਾਂ ਬੰਦਿਆਂ ਤੋਂ, ਘਟਨਾਵਾਂ ਤੋਂ, ਵਰਤਾਰਿਆਂ ਤੋਂ ਸੁਚੇਤ ਹੋ ਕੇ ਉਹਨਾਂ ਤੋਂ ਟਾਲਾ ਮਾਰਨ ਦੀ ਬਿਰਤੀ ਅਪਣਾਈਏ, ਜਿਹੜੇ ਸਾਨੂੰ ਘੇਰ ਕੇ ਗਲਤ ਪਾਸੇ ਕਰਾਹੇ ਲੈ ਕੇ ਜਾਂਦੇ ਆ। ਚੜ੍ਹਦੀ ਕਲਾ ਦਾ ਅਹਿਸਾਸ ਵਰਤਾਂਤ ਦੇ ਰਾਹੀਂ ਜਿਹੜਾ ਸਾਨੂੰ ਦੇ ਸਕਦੀ ਗੱਲ ਆ, ਉਹਨੂੰ ਵੈਲਕਮ ਕਰੀਏ। ਸੋ ਇੱਥੇ ਸਮਾਪਤੀ ਕਰਦੇ ਹਾਂ, ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।